ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਇਸ ਪ੍ਰੋਗਰਾਮ ਤੇ ਚਾਨਣਾ ਪਾਈਦਾ ਹੈ ਤੇ ਉਹਨਾਂ ਸਾਰੀਆਂ ਖਬਰਾਂ ਦਾ ਤਹਿ ਤੱਕ ਜਾ ਕੇ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਕਰਦੇ ਹਾਂ ਰੁੱਖ ਖਬਰਾਂ ਦਾ। ਮਿੰਟੂ ਜੀ ਮਨਦੀਪ ਜੀ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਆਈਏ ਤਾਂ ਕਾਂਗਰਸ ਨੇ ਮੋਦੀ ਦਾ ਚਾਹ ਵੇਚਣ ਵਾਲਾ AI ਵੀਡੀਓ ਪੋਸਟ ਕੀਤਾ ਹੈ ਜੀ। ਇਹੋ ਜਿਹੇ ਤੰਜ਼ ਵੈਸੇ ਅੱਜ ਕੱਲ੍ਹ ਆਮ ਨੇ, ਸੋਸ਼ਲ ਮੀਡੀਆ ਦੇ ਉੱਪਰ ਇੱਕ ਕੈਂਪੇਨ ਦਾ ਜ਼ਰੀਆ ਬਣ ਗਿਆ ਹੈ ਸ਼ਾਇਦ ਸਰਕਾਰਾਂ ਦਾ। ਜਿਹੜੇ ਇਹਨਾਂ ਪਾਰਟੀਆਂ ਦੇ ਆਫੀਸ਼ੀਅਲ ਪੇਜ ਨੇ ਉਹਨਾਂ ਤੇ ਤਾਂ ਇਹ ਰੰਗ ਬਹੁਤ ਆਮ ਦੇਖਣ ਨੂੰ ਮਿਲਦੇ ਨੇ, ਪਰ ਇਹ ਵੀਡੀਓ ਦੇ ਵਿੱਚ ਇਸ ਤਰੀਕੇ ਦੇ ਨਾਲ ਦਿਖਾਇਆ ਜਾਣਾ ਕਿੰਨਾ ਕੁ ਸਹੀ ਹੈ, ਕਿੰਨਾ ਕੁ ਗਲਤ ਹੈ? ਕੀ ਇਹ ਮੁੱਦਿਆਂ ਦੀ ਗੱਲ ਇਹਨੂੰ ਮੰਨੀਏ ਜਾਂ ਫਿਰ ਐਵੇਂ ਸ਼ਗੂਫੇ ਛੱਡਣ ਵਾਲੀ ਗੱਲ ਹੀ ਹੁੰਦੀ ਹੈ? ਦੇਖੋ, ਜਦੋਂ ਤੋਂ AI ਆਇਆ ਹੈਗਾ ਉਸ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਕਿ AI ਤੋਂ ਬਾਅਦ ਵੀਡੀਓਜ਼ ਦੀ AI ਮੇਡ ਵੀਡੀਓਜ਼ ਦੀ ਭਰਮਾਰ ਹੋ ਗਈ ਹੈਗੀ ਇੰਟਰਨੈਟ ਤੇ ਨਰਿੰਦਰ ਮੋਦੀ ਦੇ ਇਹ ਜਿਹੜੇ AI ਮੇਡ ਵੀਡੀਓਜ਼ ਹੈਗੇ ਉਹ ਕਾਂਗਰਸ ਦੇ ਜੀ ਬਿਹਾਰ ਪੇਜ ਤੇ ਵੀ ਸ਼ੇਅਰ ਕੀਤੇ ਗਏ, ਆਫੀਸ਼ੀਅਲ ਬਿਹਾਰ ਕਾਂਗਰਸ ਦੇ ਪੇਜ ਤੇ ਜੀ ਇਹਨਾਂ ਦੇ ਜਿਹੜੇ ਪ੍ਰਵਕਤਾ ਨੇ, ਜਿਹੜੇ ਨੈਸ਼ਨਲ ਸਪੋਕਸਪਰਸਨ ਨੇ ਡਾਕਟਰ ਰਾਗਨੀ ਨਾਇਕ ਹੋਣ ਜਾਂ ਹੋਰ, ਉਹਨਾਂ ਨੇ ਵੀ ਇਸ ਕਿਸਮ ਦੇ ਵੀਡੀਓਜ਼ ਸ਼ੇਅਰ ਕੀਤੇ ਗਏ। ਜੀ ਇੱਕ ਵੀਡੀਓ ਸੀਗਾ ਜਿਹਦੇ ਵਿੱਚ ਨਰਿੰਦਰ ਮੋਦੀ ਚਾਹ ਵੇਚਦੇ ਹੋਏ ਦਿਖਾਈ ਦੇ ਰਹੇ ਸੀਗੇ ਤੇ ਜੀ ਦੂਜਾ ਜਿਹੜਾ ਬਿਹਾਰ ਕਾਂਗਰਸ ਨੇ ਜਿਹੜਾ ਸ਼ੇਅਰ ਕੀਤਾ ਸੀ ਉਹਦੇ 'ਚ ਉਹ ਆਪਣੀ ਮਾਂ ਨਾਲ ਗੱਲਾਂ ਕਰਦੇ ਹੋਏ ਦਿਖਾਈ ਦੇ ਰਹੇ ਸੀ ਤੇ ਉਹਦੇ 'ਚ ਡੋਨਾਲਡ ਟਰੰਪ ਵੀ ਸੀਗਾ। ਡੋਨਾਲਡ ਟਰੰਪ ਕਹਿ ਰਿਹਾ ਸੀਗਾ ਕਿ ਪਾਕਿਸਤਾਨ ਨਾਲ ਆਪਰੇਸ਼ਨ ਸੰਦੂਰ ਰੋਕ ਦਿਓ। ਇਸ ਕਿਸਮ ਦੀ ਜਿਹੜੀ ਗੱਲਬਾਤ ਹੈਗੀ ਆ ਉਹ ਉਸ 'ਚ ਦਿਖਾਈ ਗਈ ਹੈ। ਹੁਣ ਦੇਖੋ, ਕੈਂਪੇਨ ਇਸ AI ਵੀਡੀਓਜ਼ ਨਾਲ ਬਣਾਏ ਜਾ ਰਹੇ ਨੇ। ਅਸੀਂ ਆਮ ਆਦਮੀ ਪਾਰਟੀ ਦੇ ਪੇਜਿਸ ਤੇ ਵੀ ਦੇਖਦੇ ਹਾਂ, BJP ਦੇ ਪੇਜਿਸ ਤੇ ਵੀ ਦੇਖਦੇ ਹਾਂ, ਕਾਂਗਰਸ ਦੇ ਵੀ ਦੇਖਦੇ ਹਾਂ। ਇਹਨੂੰ ਹੁਣ ਸਪਿਨ ਤਾਂ ਉਹ ਉੱਥੇ ਹੀ ਜਾ ਕੇ ਕਰਨਗੇ। BJP ਨੂੰ ਇਸ ਨੂੰ ਇਸ਼ੂ ਬਣਾ ਲਿਆਗਾ। BJP ਦੇ ਜਿਹੜੇ ਲੋਕ ਨੇ, ਖਾਸ ਕਰ ਸਪੋਕਸਪਰਸਨ ਨੇ, ਉਹਨਾਂ ਦੇ ਜਿਹੜੇ ਨੈਸ਼ਨਲ ਸਪੋਕਸਪਰਸਨ ਨੇ, ਉਹ ਇਹ ਕਹਿ ਰਹੇ ਨੇ ਕਿ ਦੇਖੋ, ਇੱਕ ਜਿਹੜੇ ਕਾਂਗਰਸ ਵਾਲੇ ਹੈਗੇ ਤਾਂ ਨਾਮਦਾਰ ਨੇ, ਵੱਡੇ ਨਾਮ ਵਾਲੇ ਨੇ, ਇਹ ਇੱਕ OBC ਸਮੁਦਾਇ ਦੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਹੁੰਦਿਆਂ ਦੇਖ ਹੀ ਨਹੀਂ ਸਕਦੇ, ਜਰ ਹੀ ਨਹੀਂ ਸਕਦੇ। ਇਸ ਕਰਕੇ ਇਸ ਕਿਸਮ ਦੇ ਵੀਡੀਓ ਬਣਾ ਰਹੇ। ਹੁਣ ਨਰਿੰਦਰ ਮੋਦੀ ਇੱਕ ਪਾਸੇ ਜਦੋਂ ਉਹਨਾਂ ਨੂੰ ਸਿੰਪੈਥੀ ਖੱਟਣੀ ਹੁੰਦੀ ਹੈ, ਉਦੋਂ ਤਾਂ ਉਹ ਕਹਿ ਦਿੰਦੇ ਆ ਕਿ ਮੈਂ ਇੱਕ ਚਾਹ ਵੇਚਣ ਵਾਲਾ ਸੀਗਾ, ਬੱਚਾ ਸੀਗਾ। ਤੇ ਜਦੋਂ ਇਸ ਨੂੰ ਲੈ ਕੇ ਵਿਪਕਸ਼ ਕੋਈ ਸਵਾਲ ਕਰਦਾਗਾ ਤੇ ਉਹਨੂੰ ਫਿਰ ਇਹ ਕਹਿੰਦੇ ਕਿ ਦੇਖੋ ਦੇਖੋ, ਇੱਕ OBC ਸਮੁਦਾਇ ਦੇ ਵਿਅਕਤੀ ਦਾ ਮਜ਼ਾਕ ਬਣਾ ਰਹੇ ਨੇ। ਤਾਂ ਇਹ ਹੈ, ਮਤਲਬ ਚਿੱਤ ਵੀ ਮੇਰਾ ਪੱਟ ਵੀ ਮੇਰਾ, ਉਹ ਵਾਲੀ ਗੱਲ ਹੈ। ਤੇ ਮਤਲਬ BJP ਵਾਲੇ ਇਸ ਨੂੰ ਸਪਿਨ ਵੀ ਆਪਣੇ ਹਿਸਾਬ ਨਾਲ ਸਪਿਨ ਕਰ ਰਹੇ ਨੇ। ਮੈਂ ਇੱਕ ਗੱਲ ਦੇਖ ਰਿਹਾ ਹਾਂ ਕਿ ਕਾਂਗਰਸ ਦਾ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਦਾ ਜਿਹੜਾ ਆਪਾਂ ਕਹਿ ਲਈਏ, ਖਾਸ ਕਰ ਇੰਸਟਾਗ੍ਰਾਮ, ਉਹ ਕਿਤੇ ਨਾ ਕਿਤੇ ਜ਼ਿਆਦਾ ਤਿੱਖਾ ਹੋ ਰਿਹਾ ਹੈਗਾ। ਨਰਿੰਦਰ ਮੋਦੀ ਨੂੰ, ਜਿਵੇਂ ਰਾਹੁਲ ਗਾਂਧੀ ਨੂੰ 2014 ਤੋਂ ਪਹਿਲਾਂ ਪੱਪੂ ਸਾਬਿਤ ਕਰਨ ਵਾਸਤੇ BJP ਨੇ ਸਾਰਾ ਸਿਸਟਮ ਦੌੜਾਇਆ ਸੀ, ਉਸ ਹਿਸਾਬ ਨਾਲ ਜੈਨਜੀਜ਼ ਦੇ ਵਿੱਚ, ਕਿਉਂਕਿ ਰਾਹੁਲ ਗਾਂਧੀ ਮੈਨੂੰ ਲੱਗ ਰਿਹਾ ਹੈਗਾ ਕਿ ਜੈਨਜੀਜ਼ ਦੀ ਪੋਲਿਟਿਕਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜੈਨਜੀਜ਼ ਦੇ ਵਿੱਚ ਨਰਿੰਦਰ ਮੋਦੀ ਨੂੰ ਪੱਪੂ ਸਾਬਿਤ ਕਰਨ ਵਾਸਤੇ ਇੰਸਟਾਗ੍ਰਾਮ ਤੇ ਖਾਸ ਕਰ ਕਾਂਗਰਸ ਵੱਧ ਜ਼ੋਰ ਲਾ ਰਹੀ, ਜਿਹਦੇ 'ਚ ਨਰਿੰਦਰ ਮੋਦੀ ਦੀ ਰੀਲਾਂ ਕੱਟ ਕੇ, ਜਿਹਦੇ 'ਚ ਉਹ ਉਲਟੀ ਸਿੱਧੀ ਜਿਹੜੀ ਅੰਗਰੇਜ਼ੀ ਬੋਲਦੇ ਨੇ ਆਪਣੀ, ਜਿਹੜੇ ਕਿ ਕਿਸੇ ਨੂੰ ਸਮਝ ਨਹੀਂ ਆਉਂਦੀ, ਉਹਨਾਂ ਤੋਂ ਇਲਾਵਾ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਨੇ ਕੀ ਬੋਲਿਆਗਾ, ਉਸ ਕਿਸਮ ਦੀ ਵੀਡੀਓਜ਼ ਕੱਟ ਕੇ ਜੋੜ ਕੇ ਉਹਨਾਂ ਨੂੰ ਕਾਂਗਰਸ ਲਗਾਤਾਰ ਪੁਸ਼ ਕਰ ਰਹੀ ਹੈ। ਤੇ ਇਹ ਜਿਹੜਾ ਚਾਹ ਬਣਾਉਣ ਵਾਲਾ ਸੀਗਾ, ਹੋਰ ਸੀਗੇ ਡੋਨਾਲਡ ਟਰੰਪ ਨਾਲ ਸੀਗਾ ਇਹ ਨਾਲ ਵੀਡੀਓ, ਇਹ ਵੀ ਲਗਾਤਾਰ ਚਲਾ ਰਹੀ ਹੈ ਤਾਂ ਕਿ ਲੋਕਾਂ 'ਚ, ਖਾਸ ਕਰ ਜੈਨਜੀਜ਼ ਦੇ ਵਿੱਚ, ਜਿਹੜੇ ਰੀਲ ਜ਼ਿਆਦਾ ਦੇਖਦੇ ਨੇ, ਉਹਨਾਂ 'ਚ ਇੱਕ ਨੈਰੇਟਿਵ ਨਰਿੰਦਰ ਮੋਦੀ ਦਾ ਉਲਟ ਸੈੱਟ ਕੀਤਾ ਜਾ ਸਕੇ। ਦੇਖਦੇ ਹਾਂ ਤਾਂ ਕਿੰਨਾ ਕਸਰ ਹੁੰਦਾਗਾ। ਪਰ ਕਾਂਗਰਸ ਇੰਸਟਾਗ੍ਰਾਮ ਤੇ ਖਾਸ ਕਰ ਮੈਂ ਦੇਖ ਰਿਹਾਗਾ, ਉਹਦਾ ਜਿਹੜਾ ਪ੍ਰੋਪਾਗੈਂਡਾ ਗਾ ਕਹਿ ਲਓ, ਜਾਂ ਫਿਰ ਉਹਦਾ ਇੱਕ ਸੋਸ਼ਲ ਮੀਡੀਆ ਦੀ ਜਿਹੜੀ ਉਹਨਾਂ ਦੀ ਸਟ੍ਰੈਟਜੀ ਹੈ, ਉਹ ਜ਼ਿਆਦਾ ਐਗਰੈਸਿਵ ਦਿਖਾਈ ਦੇ ਰਹੀ ਹੈ। ਜੀ। ਇਸ ਤੋਂ ਅਗਲੀ ਖਬਰ ਤੇ ਆਪਾਂ ਚੱਲਦੇ ਹਾਂ ਤਾਂ 11 ਵਾਰ ਵਿਧਾਇਕ ਤੇ ਸਾਂਸਦ ਰਹੇ ਆਜ਼ਮ ਖਾਨ ਹੁਣ ਕੈਦੀ ਨੰਬਰ 425 ਬਣ ਗਏ ਨੇ। ਬੀਤੇ ਦਿਨ ਤੁਸੀਂ ਸ਼ਾਇਦ ਇਹਨਾਂ ਦਾ ਹੀ ਜ਼ਿਕਰ ਕੀਤਾ ਸੀ, ਜਿਹੜੇ ਬਿਸਕੁਟ ਨਾਲ ਲੈ ਕੇ ਜੇਲ੍ਹ ਗਏ ਸੀ। ਬਿਲਕੁਲ, ਤੁਸੀਂ ਕਹਿ ਸਕਦੇ ਹੋ ਕਿ ਚੋਣਾਂ ਵਾਲੀ ਰਾਜਨੀਤੀ 'ਚ ਮੁਸਲਮਾਨਾਂ ਦੇ ਸਭ ਤੋਂ ਵੱਡੇ ਆਗੂ ਤੁਸੀਂ ਕਹਿ ਸਕਦੇ ਹੋ ਆਜ਼ਮ ਖਾਨ ਨੂੰ। ਤੇ
ਜੇ ਮਤਲਬ ਚੋਣਾਂ ਵਾਲੀ ਰਾਜਨੀਤੀ ਦੀ ਜਦੋਂ ਆਪਾਂ ਗੱਲ ਕਰਦੇ ਸੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਜਿੰਦਾ ਸੀਗੇ, ਤਾਂ ਉਸ ਕਿਸਮ ਦੀ ਫਿਗਰ ਤੁਸੀਂ ਮੁਸਲਮਾਨਾਂ 'ਚ ਕਹਿ ਸਕਦੇ ਹੋ ਕਿ ਆਜ਼ਮ ਖਾਨ ਦੀ ਰਹੀ ਹੈ। ਆਜ਼ਮ ਖਾਨ ਨੂੰ ਲਗਾਤਾਰ ਜੇਲ੍ਹਾਂ 'ਚ ਰੱਖਣ ਦੀ ਜਿਹੜੀ ਕਵਾਇਦ ਹੈ, ਉਹ ਲਗਾਤਾਰ ਰਹੀ ਹੈ ਬੀਜੇਪੀ ਦੀ। ਜਦੋਂ ਤੋਂ ਉੱਤਰ ਪ੍ਰਦੇਸ਼ 'ਚ ਬੀਜੇਪੀ ਦੀ ਸਰਕਾਰ ਬਣੀ, ਸਾਲ 2017 'ਚ ਉੱਤਰ ਪ੍ਰਦੇਸ਼ 'ਚ ਬੀਜੇਪੀ ਦੀ ਸਰਕਾਰ ਬਣੀ ਸੀ, ਉਸ ਤੋਂ ਬਾਅਦ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਆਜ਼ਮ ਖਾਨ ਜੇਲ੍ਹ 'ਚ ਹੀ ਬੰਦ ਨੇ। ਕਦੇ ਉਹਨਾਂ ਤੇ ਬੱਕਰੀ ਚੋਰੀ ਕਰਨ ਦਾ ਆਰੋਪ ਲਗਾ ਦਿੱਤਾ ਜਾਂਦਾ, ਕਦੇ ਝੂਠੇ ਡਾਕੂਮੈਂਟ ਬਣਾਉਣ ਦਾ, ਕਦੇ ਫੇਕ ਪੈਨ ਕਾਰਡ ਬਣਾਉਣ ਦਾ ਆਰੋਪ। ਬਹੁਤ ਛੋਟੇ-ਛੋਟੇ ਆਰੋਪ ਨੇ, ਪਰ ਉਹਨਾਂ 'ਚ ਸਜ਼ਾਵਾਂ ਬਹੁਤ ਦਿਨ ਉਹਨਾਂ ਨੂੰ ਡਿਟੇਨ ਰੱਖਿਆ ਜਾਂਦਾ ਗਾ। ਹੁਣ ਆਪਾਂ ਦੇਖ ਰਹੇ ਹਾਂ ਕਿ ਉਹਨਾਂ ਨੂੰ ਆਲਰੇਡੀ 50 ਮਹੀਨੇ ਹੋ ਗਏ ਸੀਗੇ। 50 ਮਹੀਨਿਆਂ ਦਾ ਜੇ ਆਪਾਂ ਹਿਸਾਬ ਲਾਈਏ ਤੇ 4.5 ਸਾਲ ਹੋ ਚੁੱਕੇ ਸੀਗੇ ਉਹਨਾਂ ਨੂੰ ਜੇਲ੍ਹਾਂ 'ਚ। 55 ਜੀ ਦਿਨ ਦੀ ਬੇਲ ਮਿਲੀ ਸੀ, ਪਰ ਹੁਣ ਦੁਬਾਰਾ ਤੇ ਉਹਨਾਂ ਨੂੰ ਫੇਕ ਪੈਨ ਕਾਰਡ ਵਾਲੇ ਕੇਸ ਲਾ ਕੇ ਤੇ ਉਹਨਾਂ ਨੂੰ ਦੁਬਾਰਾ ਜੇਲ੍ਹ 'ਚ ਢੱਕ ਦਿੱਤਾ, ਤੇ ਉਹ ਕੈਦੀ ਨੰਬਰ 425 ਹੋਣਗੇ। ਜਦੋਂ ਉਹ ਬਾਹਰ ਆਏ ਸੀਗੇ, ਉਦੋਂ ਮੈਂ ਉਹਨਾਂ ਦੇ ਇੰਟਰਵਿਊਜ਼ ਦਾ ਵੀ ਜ਼ਿਕਰ ਕੀਤਾ ਸੀ ਕਿ ਉਹਨਾਂ ਨੇ ਬਹੁਤ ਇਮੋਸ਼ਨਲ ਹੋ ਕੇ ਆਪਣੇ ਇੰਟਰਵਿਊਜ਼ ਦਿੱਤੇ ਸੀਗੇ। ਬਹੁਤ ਬਜ਼ੁਰਗ ਜੀ ਆਗੂ ਨੇ। ਆਪਾਂ ਨੂੰ ਮਤਲਬ ਇਹ ਵੀ ਪਤਾ ਹੋਣਾ ਚਾਹੀਦਾ, ਮਤਲਬ ਉਹਨਾਂ ਦੀ ਜਿਹੜੀ ਉਮਰ ਹੈ, ਉਹ ਵੀ ਬਾਦਲ ਸਾਹਿਬ ਦੇ ਨੇੜੇ ਤੇੜੇ, ਮਤਲਬ 5-7 ਸਾਲ ਛੋਟੀ ਹੀ ਹੋਊਗੀ। 80 ਪਲੱਸ ਤਾਂ ਹੋ ਚੁੱਕੇ ਨੇ। ਤਾਂ ਮਤਲਬ ਜੀ ਖਾਸੇ ਆਪਾਂ ਕਹਿ ਲਈਏ ਕਿ ਬਹੁਤ ਬਜ਼ੁਰਗ ਆਗੂ ਨੇ ਮੁਸਲਮਾਨਾਂ ਦੇ, ਪਰ ਉਹਨੂੰ ਲਗਾਤਾਰ ਉਹਨਾਂ ਨੂੰ ਇਸ ਕਿਸਮ ਨਾਲ ਟਾਰਗੇਟ ਕਰਕੇ ਉੱਤਰ ਪ੍ਰਦੇਸ਼ 'ਚ ਬੀਜੇਪੀ ਠੀਕ ਠਾਕ ਆਪਾਂ ਕਹਿ ਲਈਏ ਕਿ ਕ੍ਰੋਸ ਮੋਬਲਾਈਜ਼ ਇਸ ਨੂੰ ਕਿਹਾ ਜਾਂਦਾ ਹੈਗਾ ਕਿ ਪੋਲਰਾਈਜੇਸ਼ਨ, ਬਹੁਤ ਪੋਲਰਾਈਜੇਸ਼ਨ ਕਰਦੀ ਹੈਗੀ। ਤੇ ਆਜ਼ਮ ਖਾਨ ਦਾ ਦਿਖਾ ਕੇ ਦੇਖੋ ਸੀ, ਇਹਨਾਂ ਦਾ ਸਭ ਤੋਂ ਵੱਡਾ ਆਗੂ ਸੀਗਾ, ਉਹਨੂੰ ਵੀ ਜੇਲ੍ਹ 'ਚ ਰੱਖਿਆ ਹੋਇਆ ਹੈਗਾ ਇੰਨੇ ਟਾਈਮ ਹੋ ਗਿਆ, ਤੇ ਉਹ ਹਿੰਦੂਆਂ ਦੀ ਵੋਟਾਂ ਇਕੱਠੇ ਕਰਨ ਦੀ ਕੋਸ਼ਿਸ਼ ਕਰਦੀ ਹੈ। ਹੁਣ ਇਹਦੇ 'ਚ ਮੇਰੇ ਸੀਰੀਅਸ ਸਵਾਲ ਨੇ। ਪਹਿਲਾ ਸਵਾਲ ਤਾਂ ਇਹੀ ਹੈ ਕਿ ਮਤਲਬ ਆਮ ਹਿੰਦੂਆਂ ਨੂੰ ਵੀ ਸੋਚਣਾ ਚਾਹੀਦਾ ਕਿ ਇਹ ਜਿਸ ਕਿਸਮ ਦਾ ਮਤਲਬ ਕੰਮ ਕਰ ਰਹੀ ਹੈ ਬੀਜੇਪੀ, ਕੀ ਇਹਦੇ ਨਾਲ ਹਿੰਦੂਆਂ ਦਾ ਕੋਈ ਭਲਾ ਹੋ ਰਿਹਾ ਹੈਗਾ? ਦੂਜੀ ਗੱਲ, ਜੀ ਜਿਹੜੇ ਘੱਟ ਗਿਣਤੀ ਦੇ ਲੋਕ ਹੈਗੇ ਆ, ਉਹਨਾਂ ਦਾ ਏਡਾ ਵੱਡਾ ਨੁਮਾਇੰਦਾ ਤੁਸੀਂ, ਉਹ ਵੀ ਉਹਦੀ ਬਜ਼ੁਰਗੀਅਤ ਦੀ ਹਾਲਤ 'ਚ, ਮਤਲਬ ਉਹ ਠੀਕ ਠਾਕ ਉਹਦੀ ਉਮਰ ਹੋ ਚੁੱਕੀ ਹੈਗੀ ਆ, ਉਸ ਹਾਲਤ 'ਚ ਤੁਸੀਂ ਉਹਨੂੰ ਬਾਰ-ਬਾਰ ਜੇਲ੍ਹਾਂ 'ਚ ਭੇਜ ਕੇ ਕੀ ਮੈਸੇਜ ਦੇਣਾ ਚਾਹ ਰਹੇ ਹੋ? ਕੀ ਪੋਲੀਟੀਕਲ ਮਤਲਬ ਜਿਹੜਾ ਪੋਲੀਟੀਕਲ ਪ੍ਰਿਜ਼ਨਰਸ ਵਾਲੀ ਜਿਹੜੀ ਕਹਾਣੀ ਹੈ, ਮਾਈਨੋਰਿਟੀਜ਼ ਤੋਂ ਆਪਾਂ ਦੇਖ ਰਹੇ ਹਾਂ ਕਿ ਨੌਜਵਾਨ ਵੀ ਇਹਨਾਂ ਨੇ ਬੰਦ ਕੀਤੇ ਹੋਏ, ਉਮਰ ਖਲੀਦ ਵਰਗੇ, ਅੰਮ੍ਰਿਤਪਾਲ ਵਰਗੇ, ਤੇ ਜਿਹੜੇ ਬਜ਼ੁਰਗ ਆਗੂ ਹੈਗੇ ਆ, ਉਹ ਵੀ ਬੰਦ ਕੀਤੇ ਹੋਏ ਆ। ਐਂ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਦਾ ਵੀ ਇਸ਼ੂ ਹੈ। ਤਾਂ ਮਤਲਬ ਇਹ ਖਾਸੇ ਪਤਾ ਨਹੀਂ ਕਿਉਂ ਮਾਈਨੋਰਿਟੀਜ਼ ਤੋਂ ਆਉਣ ਵਾਲੇ ਜਿਹੜੇ ਲੋਕ ਆਪਣੀ ਪੋਲਿਟਿਕਸ ਨੂੰ ਦੇ ਜਿਹੜੇ ਪੋਲੀਟੀਸ਼ੀਅਨਸ ਹੈਗੇ ਆ, ਉਹਨਾਂ ਨੂੰ ਆਪਣੀ ਜੇਲ੍ਹਾਂ 'ਚ ਬੰਦ ਰੱਖਣਾ ਚਾਹੁੰਦੇ ਨੇ। ਇੱਕ ਸੀਰੀਅਸ ਕੁਐਸਚਨ ਜੀ ਤਾਂ ਹੈ ਹੀ ਹੈ। ਜੀ ਜੀ ਇਸ ਤੋਂ ਅਗਲੇ ਖਬਰ ਦੇ ਵੱਲ ਜੇਕਰ ਚਲੀਏ ਤਾਂ ਸੁਪਰੀਮ ਕੋਰਟ ਨੇ ਇੱਕ ਟਿੱਪਣੀ ਕੀਤੀ ਹੈ। ਡਿਪੋਰਟ ਕੀਤੇ ਗਏ ਭਾਰਤੀਆਂ ਦੇ ਉੱਪਰ ਬੰਗਲਾਦੇਸ਼ ਭੇਜੇ ਗਏ ਸੀ, ਜਿਹੜੀ ਡਿਪੋਰਟ ਕਰਕੇ ਗਰਭਵਤੀ ਬੀਬੀ, ਉਸ ਨੂੰ ਦੁਬਾਰਾ ਵਾਪਸ ਬੁਲਾਉਣ ਦੀ ਗੱਲ ਆਖੀ ਹੈ। ਜੂਨ ਮਹੀਨੇ 'ਚ ਪਰਿਵਾਰ ਨੂੰ ਦੇਸ਼ 'ਚੋਂ ਕੱਢਿਆ ਗਿਆ ਸੀ। ਇਹ SIR ਦੇ ਜ਼ਰੀਏ ਕੀਤੀ ਗਈ ਕਾਰਵਾਈ ਸੀ ਜਾਂ ਫਿਰ ਕੋਈ ਹੋਰ ਗੱਲੋਂ ਇਹਨਾਂ ਨੂੰ ਡਿਪੋਰਟ ਇੱਕ ਤਰੀਕੇ ਦਾ ਕੀਤਾ ਸੀ? ਦੇਖੋ, ਇੱਕ ਪਾਲਿਸੀ ਇੰਡੀਅਨ ਗਵਰਨਮੈਂਟ ਜਿਹੜੀ ਹੋਮ ਮਿਨਿਸਟਰੀ ਉਹ ਲੈ ਕੇ ਆਏ ਸੀ, ਪੁਸ਼ਬੈਕ ਪਾਲਿਸੀ ਕਹਿ ਰਹੇ ਸੀਗੇ, ਜਿਹਦੇ 'ਚ ਇਹ ਕਹਿ ਰਹੇ ਸੀਗੇ ਕਿ ਸਾਨੂੰ ਜਿਹੜਾ ਬੰਗਲਾਦੇਸ਼ੀ ਲੱਭੂਗਾ, ਉਹਨੂੰ ਅਸੀਂ ਵਾਪਸ ਬੰਗਲਾਦੇਸ਼ ਤੱਕ ਦਿਆਂਗੇ। ਦਿੱਲੀ NCR ਦੇ ਵਿੱਚ ਵੀ ਇਹਨਾਂ ਨੇ ਚਲਾਇਆ, ਅਸਮ ਦੇ ਵਿੱਚ ਵੀ ਚਲਾਇਆ, ਤੇ ਐਂ ਹੀ ਇੱਕ ਸੋਨਾਲੀ ਖਾਤੂਨ ਨਾਂ ਦੀ ਇੱਕ ਔਰਤ ਸੀ, ਉਸ ਟਾਈਮ ਗਰਭਵਤੀ ਵੀ ਸੀਗੀ, ਮਤਲਬ ਉਹਦੇ ਪੇਟ 'ਚ ਬੱਚਾ ਸੀ, ਤੇ 8 ਸਾਲ ਦਾ ਉਹਦੇ ਕੋਲ ਬੱਚਾ ਵੀ ਸੀਗਾ, ਤੇ ਪੇਟ 'ਚ ਵੀ ਬੱਚਾ, ਤੇ ਇੱਕ 8 ਸਾਲ ਦਾ ਬੱਚਾ ਹੋਰ। ਉਹਨੂੰ ਵਾਪਸ ਭੇਜ ਦਿੱਤਾ ਗਿਆ ਸੀ ਪੁਸ਼ਬੈਕ ਦੀ ਪਾਲਿਸੀ ਦੇ ਤਹਿਤ, ਤੇ ਉਹਨੂੰ ਬੰਗਲਾਦੇਸ਼ੀ ਇਹਨਾਂ ਨੇ ਪੁਲਿਸ ਨੂੰ ਲੱਗਿਆ, ਦਿੱਲੀ ਪੁਲਿਸ ਨੂੰ, ਕਿ ਬੰਗਲਾਦੇਸ਼ੀ, ਤੇ ਉਹਨੂੰ ਪੁਸ਼ਬੈਕ ਦੀ ਪਾਲਿਸੀ ਤਹਿਤ ਬੰਗਲਾਦੇਸ਼ ਵਾਪਸ ਭੇਜ ਦਿੱਤਾ ਗਿਆ। ਹੁਣ ਉਹਨਾਂ ਨੂੰ ਰਿਟੇਨ ਕੀਤਾ ਗਿਆ ਸੀ ਦਿੱਲੀ ਤੋਂ। ਉੱਥੇ ਉਹ ਡੋਮੈਸਟਿਕ ਹੈਲਪ ਦਾ ਕੰਮ ਕਰ ਰਹੇ ਸੀ। ਡੋਮੈਸਟਿਕ ਹੈਲਪ ਹੁੰਦੀ ਹੈ ਆਪਣੇ ਘਰਾਂ 'ਚ, ਜਿਹੜੇ ਹੈਲਪਰ ਆਉਂਦੇ ਨੇ, ਤੇ ਉਹ ਕੰਮ ਕਰ ਰਹੇ ਸੀਗੇ। ਤੇ ਸੋਨਾਲੀ ਖਾਤੂਨ ਨੂੰ ਅਤੇ ਉਹਨਾਂ ਦੇ ਪਰਿਵਾਰ ਦੇ 5 ਮੈਂਬਰਾਂ ਨੂੰ, ਉਹਨਾਂ ਦੇ ਬੱਚੇ ਨੂੰ, ਤੇ ਉਹਨਾਂ ਦੇ ਹਸਬੈਂਡ ਨੂੰ, ਤੇ 2 ਹੋਰ ਉਹਨਾਂ ਦੇ ਜਿਹੜੇ ਰਿਲੇਟਿਵ ਸੀ, ਉਹਨਾਂ ਨੂੰ ਬੰਗਲਾਦੇਸ਼ ਭੇਜ ਦਿੱਤਾ ਗਿਆ ਸੀਗਾ। ਹੁਣ ਸੁਪਰੀਮ ਕੋਰਟ 'ਚ ਇਹ ਕੇਸ ਚੱਲ ਰਿਹਾ ਸੀਗਾ। ਸੁਪਰੀਮ ਕੋਰਟ 'ਚ ਜਿਹੜੇ ਜਸਟਿਸ ਬਾਗਚੀ ਹੈਗੇ, ਜੈ ਮਾਲਿਆ ਬਾਗਚੀ, ਉਹਨਾਂ ਨੇ ਇਸ ਤੇ ਫੈਸਲਾ ਲਿਆ ਗਾ ਕਿ ਉਹਨਾਂ ਨੂੰ ਵਾਪਸ ਲੈ ਕੇ ਆਇਆ ਜਾਵੇ। ਇਹ ਬਹੁਤ ਵੱਡਾ ਮਤਲਬ ਉਹਨਾਂ ਦੇ ਉਲਟ ਇੱਕ ਅਪਰਾਧ ਨੂੰ ਕਿਹਾ ਗਾ ਕਿ ਕਿਵੇਂ ਤੁਸੀਂ ਇੰਨੇ ਜ਼ਿਆਦਾ ਹੋ ਸਕਦੇ ਹੋ। ਇਹ ਗੱਲ ਉਹਨਾਂ ਨੇ ਕਹੀ ਹੈ ਕਿ ਤੁਸੀਂ ਇੰਨੇ ਇਨਸੈਂਸਿਟਿਵ ਥੋੜ੍ਹੀ ਹੋ ਸਕਦੇ ਹੋ ਕਿ ਜਿਨ੍ਹਾਂ ਦੇ ਪੇਟ 'ਚ ਬੱਚਾ ਹੋਵੇ, ਉਹਨੂੰ ਤੁਸੀਂ ਪੁਸ਼ਬੈਕ ਦੀ ਪਾਲਿਸੀ ਦੇ ਤਹਿਤ ਚੱਕ ਕੇ ਮਾਰ ਰਹੇ ਹੋ ਬੰਗਲਾਦੇਸ਼। ਜੀ ਇਹ ਡਾਕੂਮੈਂਟਸ ਦਾ ਮਸਲਾ ਗਾ। ਅਬ ਮੈਂ ਕਈ ਵਾਰ ਕਹਿੰਦਾ ਹੁੰਦਾ ਗਾ ਕਿ ਗਰੀਬ ਲੋਕਾਂ ਕੋਲ ਬਹੁਤ ਸਾਰੇ ਏਦਾਂ ਦੇ ਲੋਕ ਹੁੰਦੇ ਜਿਨ੍ਹਾਂ ਕੋਲ ਡਾਕੂਮੈਂਟ ਨਹੀਂ ਹੁੰਦੇ। ਹੁਣ ਉਹ ਜੀ ਜੀ ਕਿੱਥੇ ਜਾਣ?
ਇਹ ਬੜਾ ਪੰਗਾ ਗਾ, ਜਿਨ੍ਹਾਂ ਦੇ ਹੋਮਲੈਸ ਜਿਹੜੇ ਪੈਦਾ ਹੋਏ, ਜਿਹੜੇ ਸੜਕਾਂ ਤੇ ਜਾਂ ਫਿਰ ਸਟਰੀਟਸ ਤੇ ਮੈਂ ਮਤਲਬ ਜਿਵੇਂ ਸੈਂਟਰਲ ਇੰਡੀਆ ਦੀ ਗੱਲ ਕਰ ਲਿਆ, ਜਾਂ ਫਿਰ ਮੈਂ ਇਸ ਇੰਡੀਆ ਦੇ ਵਿੱਚ ਬਹੁਤ ਸਾਰੇ ਇੱਕ ਕਿਸਮ ਦੇ ਲੋਕ ਵਸਦੇ ਨੇ। ਤਕਰੀਬਨ 17 ਤੋਂ 18% ਏਦਾਂ ਦੇ ਲੋਕ ਹੈਗੇ ਆ, ਜਿਨ੍ਹਾਂ ਕੋਲ ਤੁਹਾਨੂੰ ਕਿਸੇ ਵੀ ਕਿਸਮ ਦੇ ਡਾਕੂਮੈਂਟ ਨਹੀਂ ਮਿਲਣਗੇ। ਹੁਣ ਉਹ ਲੋਕ ਕਿੱਥੇ ਜਾਣਗੇ? ਤੁਸੀਂ ਕੱਲ ਨੂੰ ਉਹਨਾਂ ਨੂੰ ਬੰਗਲਾਦੇਸ਼ੀ ਕਹਿ ਕੇ, ਕੋਈ ਸ੍ਰੀਲੰਕਾਈ ਕਹਿ ਦੂਗਾ, ਕੋਈ ਨੇਪਾਲੀ ਕਹਿ ਦੂਗਾ, ਤੁਸੀਂ ਉਹਨਾਂ ਨੂੰ ਫਿਰ ਉਹਨਾਂ ਨੂੰ ਸਿੱਟ ਆਉਂਗੇ ਬਾਰਡਰਾਂ ਤੇ ਜਾ ਕੇ। ਤਾਂ ਇਹ ਇੱਕ ਜੀ ਸੀਰੀਅਸ ਸਵਾਲ ਹੈ ਕਿ ਮਤਲਬ ਜਿਹੜੇ ਹੋਮਲੈਸ ਲੋਕ ਨੇ, ਜਿਹੜੇ ਬੇਘਰੇ ਲੋਕ ਨੇ, ਉਹਨਾਂ ਨਾਲ ਤੁਸੀਂ ਘੱਟੋ-ਘੱਟ ਸੈਂਸਿਟਿਵ ਤਾਂ ਹੋ ਕੇ ਡੀਲ ਕਰੋਗੇ। ਓਦਾਂ ਤੁਸੀਂ ਹੂੰ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਸ਼ਰਨਾਰਥੀਆਂ ਵਾਲੀ ਜਿਹੜੀ ਪਾਲਿਸੀ, ਉਹਦੇ ਤੱਕ ਉਹਦੇ ਤੇ ਵੀ ਸਾਈਨ ਕੀਤੇ ਹੋਏ ਹੈਗੇ ਆ, ਤੇ ਦੂਜੇ ਪਾਸੇ ਤੁਸੀਂ ਲੋਕਾਂ ਨੂੰ ਬਾਹਰਲੇ ਮੁਲਕਾਂ ਦੇ ਕਹਿ ਕੇ ਉਹਨਾਂ ਦੇ ਬਾਰਡਰਾਂ ਤੇ ਸਿੱਟ ਕੇ ਆ ਰਹੇ ਹੋ। ਮਤਲਬ ਇਹ ਜੀ ਦੋਗਲਾਪਣ ਮਤਲਬ ਕਿੱਥੇ ਲੈ ਕੇ ਜਾਊਗਾ? ਮੇਰੇ ਤਾਂ ਸਮਝ ਤੋਂ ਬਾਹਰ ਹੈ। ਜੀ ਅੱਗੇ ਚੱਲਦੇ ਆ ਅਗਲੀ ਖਬਰ ਤੇ। ਜੇਕਰ ਚੱਲੀਏ ਤਾਂ ਉਧਰ ਬੰਗਾਲ ਦੇ ਵਿੱਚ ਪੀਐਮ ਮੋਦੀ ਹੋਣੀ ਸੰਸਦਾਂ ਨੂੰ ਮਿਲੇ ਨੇ, ਜਿਹੜੇ ਭਾਜਪਾ ਦੇ ਨੇ, ਤੇ ਉਹਨਾਂ ਨੇ ਹੁਣੇ ਤੋਂ ਹੀ ਥਾਪੜਾ ਦੇ ਦਿੱਤਾ ਹੈ। ਕਹਿੰਦੇ ਵੀ ਵਿਧਾਨ ਸਭਾ ਚੋਣਾਂ ਆਪਾਂ ਜਿੱਤਣੀਆਂ ਨੇ ਤੇ ਕੰਮ ਹੁਣ ਤੋਂ ਹੀ ਸ਼ੁਰੂ ਕਰ ਦੋ। ਤੇ ਬੰਗਾਲ ਵੈਸੇ ਹਮੇਸ਼ਾ ਹੀ ਇੱਕ ਤਰੀਕੇ ਦੇ ਗਲੇ ਦੀ ਹੱਡੀ ਰਿਹਾ ਇਹਨਾਂ ਦੇ ਲਈ, ਪੰਜਾਬ ਦੇ ਵਾਂਗ। ਤੇ ਕੀ ਲੱਗਦਾ ਜੀ ਕਦੋਂ ਕੁ ਚੋਣਾਂ ਨੇ ਤੇ ਕਿੱਦਾਂ ਦੀ ਪਰਫਾਰਮੈਂਸ ਦੀ ਆਪਾਂ ਆਸ ਕਰ ਸਕਦੇ ਹਾਂ ਬੀਜੇਪੀ ਦੇ ਕੋਲ? ਦੇਖੋ, ਅੱਜ ਪਾਰਲੀਮੈਂਟ ਦੇ ਵਿੱਚ ਜਿਹੜਾ ਸੈਸ਼ਨ ਹੋਣਾ ਸੀਗਾ, ਅੱਜ ਉਸ ਦੇ ਵਿੱਚ 2-3 ਚੀਜ਼ਾਂ ਦੇਖਣ ਨੂੰ ਮਿਲੀਆਂ। ਜਦੋਂ ਜਿਹੜੇ ਆਪੋਜੀਸ਼ਨ ਪਾਰਟੀਆਂ ਸੀਗੀਆਂ, ਉਹ ਪ੍ਰੋਟੈਸਟ ਕਰ ਰਹੀਆਂ ਸੀ ਬਾਹਰ ਪਾਰਲੀਮੈਂਟ ਦੇ ਜਿਹੜੇ ਮਕਰਦੁਆਰ, ਜਿਹੜੇ ਗੇਟ ਨੇ, ਉਹਨਾਂ ਤੇ ਜਿਹੜੇ ਪ੍ਰੋਟੈਸਟ ਚੱਲ ਰਹੇ ਸੀਗੇ ਲਾਂਸ ਦੇ ਵਿੱਚ, ਉਸ ਟਾਈਮ ਆਪਾਂ ਦੇਖ ਰਹੇ ਸੀ ਕਿ ਨਰਿੰਦਰ ਮੋਦੀ ਬੰਗਾਲ ਦੇ ਸਾਂਸਦਾਂ ਨੂੰ ਬੁਲਾ ਕੇ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਸੀ ਤੇ ਕਹਿ ਰਹੇ ਸੀਗੇ ਕਿ ਤੁਸੀਂ ਕੰਮ ਉੱਥੇ ਖਿੱਚ ਦਿਓ, ਉੱਥੇ ਇਸ ਵਾਰ ਆਪਾਂ ਹੀ ਜਿੱਤਾਂਗੇ। ਤਾਂ ਇਸ ਕਿਸਮ ਦੀ ਹੂੰ ਗੱਲਬਾਤ ਹੋਈ ਹੈ, ਤੇ ਉਹਦੇ 'ਚ ਉਹਨਾਂ ਨੇ ਫੋਟੋ ਵੀ ਸ਼ੇਅਰ ਕੀਤੀ ਹੈ, ਤੇ ਪੂਰਾ ਬੰਗਾਲ ਨੂੰ ਲੈ ਕੇ ਬੀਜੇਪੀ ਆਪਣੇ ਘੋੜੇ ਦੜਾ ਰਹੀ ਹੈ। ਮਤਲਬ ਉਹ ਚੱਲ ਰਿਹਾ ਹੈਗਾ। ਅੱਜ ਆਪੋਜੀਸ਼ਨ ਪਾਰਟੀਆਂ ਦੇ ਐਮਪੀਜ਼ ਨੇ ਵੀ ਕੁਝ ਸੀਰੀਅਸ ਇਸ਼ੂਜ਼ ਤੇ ਪ੍ਰੋਟੈਸਟ ਵੀ ਕੀਤਾ, ਜਿਹਦੇ 'ਚ ਇੱਕ ਇਸ਼ੂ ਸੀਗਾ 에ਅਰ ਪੋਲਿਊਸ਼ਨ ਦਾ। 에ਅਰ ਪੋਲਿਊਸ਼ਨ ਨੂੰ ਲੈ ਕੇ ਅੱਜ ਜਿਹੜੇ ਹਰਿਆਣੇ ਦੇ ਸਾਂਸਦ ਸੀ, ਉਹਨਾਂ ਨੇ ਪ੍ਰੋਟੈਸਟ ਕੀਤੇ। ਜਿਹੜੇ ਇਸ ਤੋਂ ਇਲਾਵੇ ਜਿਹੜੇ ਲੇਬਰ ਕੋਡ ਬਿੱਲ ਲੈ ਕੇ ਆਏ ਗਏ ਨੇ, ਮਤਲਬ ਮਜ਼ਦੂਰਾਂ ਵਾਸਤੇ ਜਿਹੜੇ ਬਿੱਲ ਲੈ ਕੇ ਆਏ ਗਏ ਨੇ, ਜਿਵੇਂ ਕਿਸਾਨਾਂ ਵਾਸਤੇ ਲੈ ਕੇ ਆਏ ਗਏ ਸੀ, ਉਵੇਂ ਮਜ਼ਦੂਰਾਂ ਵਾਸਤੇ ਹੈਗੇ, ਜਿਨ੍ਹਾਂ 'ਚ ਬਹੁਤ ਸਾਰੇ ਪ੍ਰੋਬਲਮੈਟਿਕ ਚੀਜ਼ਾਂ ਵੀ ਨੇ, ਜਿਵੇਂ 8 ਘੰਟਿਆਂ ਤੋਂ ਵਧਾ ਕੇ ਮਜ਼ਦੂਰਾਂ ਦੀ ਜਿਹੜੀ ਮਜ਼ਦੂਰੀ ਉਹਨੂੰ 12 ਘੰਟੇ ਤੱਕ ਕਰ ਦਿੱਤਾ ਗਿਆ ਹੈਗਾ। ਯਾਨੀ ਕਿ ਪਹਿਲਾਂ ਜਿਹੜੇ ਰਿਫਾਰਮ ਹੋਏ ਸੀ, ਮਜ਼ਦੂਰਾਂ ਨੇ ਜਿਹੜੇ ਲੜ ਕੇ ਰਿਫਾਰਮ ਕਰਾਏ ਸੀਗੇ, ਉਹਨਾਂ ਨੂੰ ਬਦਲ ਕੇ ਮੋਦੀ ਸਰਕਾਰ ਨੂੰ ਕਾਰਪੋਰੇਟ ਪੱਖੀ, ਯਾਨੀ ਕਿ ਜਿਹੜੇ ਵੱਡੇ ਕਾਰਪੋਰੇਟ ਨੇ, ਉਹਨਾਂ ਦੇ ਪੱਖ ਦੇ ਜਿਹੜੇ ਕਾਨੂੰਨ ਲੈ ਕੇ ਆ ਰਹੀ ਹੈ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਾਸਤੇ। ਤੇ ਉਹਦੇ ਉਲਟ ਵੀ ਅੱਜ ਆਪੋਜੀਸ਼ਨ ਪਾਰਟੀਆਂ ਨੇ ਛੋਟਾ-ਮੋਟਾ ਪ੍ਰੋਟੈਸਟ ਰੱਖਿਆ। ਓਦਾਂ ਇਹ ਵੱਡਾ ਇਸ਼ੂ ਹੈਗਾ। ਆਪਾਂ ਨੂੰ ਪਤਾ ਹੈ ਕਿ ਕਿੰਨੀ ਵੱਡੀ ਵਰਕਿੰਗ ਕਲਾਸ ਇੰਡੀਆ ਦੇ ਵਿੱਚ ਹੈਗੀ ਆ। ਘੱਟੋ-ਘੱਟ ਆਪੋਜੀਸ਼ਨ ਪਾਰਟੀਆਂ ਨੇ ਇਕੱਠੇ ਹੋ ਕੇ ਇਹਦੇ ਤੇ ਤਾਂ ਸੀਰੀਅਸ ਇੱਕ ਅੰਦੋਲਨ ਕਿਸਮ ਦਾ ਇੱਕ ਉਹ ਤਾਂ ਬਿਲਡ ਕਰਨਾ ਹੀ ਚਾਹੀਦਾ ਸੀਗਾ, ਪਰ ਉਹ ਆਪਾਂ ਨੂੰ ਮਿਸਿੰਗ ਲੱਗਦਾ ਗਾ। ਇਹ ਅੱਜ ਦਾ ਮਤਲਬ ਆਪਾਂ ਕਹਿ ਲਈਏ। ਇਸ ਤੋਂ ਇਲਾਵਾ ਜਿਹੜਾ ਉਹ ਐਪ ਵਾਲਾ ਚੱਲ ਰਿਹਾ ਸੀਗਾ, ਜਿਵੇਂ ਮੈਂ ਕਹਿ ਰਿਹਾ ਸੀਗਾ ਕਿ ਫੋਨਾਂ ਤੇ ਇੱਕ ਐਪ ਪਾਉਣਾ ਚਾਹੁੰਦੇ ਨੇ, ਉਹਨੂੰ ਜੀ ਲੈ ਕੇ ਵੀ ਅੱਜ ਰੌਲਾ ਚੱਲਦਾ ਰਿਹਾ। ਉਹਦੇ 'ਚ ਮਤਲਬ ਸਫਾਈ ਵੀ ਦਿੰਦਾ ਰਿਹਾ ਮੰਤਰੀ, ਕਹਿੰਦਾ ਰਿਹਾ ਕਿ ਨਹੀਂ ਅਸੀਂ ਫੋਨਾਂ ਤੇ ਨਹੀਂ ਪਾਵਾਂਗੇ, ਉਹਦੇ ਨਾਲ ਜਾਸੂਸੀ ਨਹੀਂ ਹੋ ਸਕਦੀ, ਅਸੀਂ ਕਹਿ ਰਹੇ ਹਾਂ। ਇਸ ਕਿਸਮ ਦੀ ਗੱਲਾਂ ਵੀ ਚੱਲਦੀਆਂ ਰਹੀਆਂ। ਉਧਰ ਧਰਮਿੰਦਰ ਦੀਆਂ ਅਸਥੀਆਂ ਵਹਾ ਦਿੱਤੀਆਂ ਪਰਿਵਾਰ ਨੇ ਅੱਜ ਜੀ। ਹਾਂਜੀ, ਅੱਜ ਜਿਹੜੇ ਆਪਾਂ ਕਹਿ ਲਈਏ ਕਿ ਧਰਮਿੰਦਰ ਹੋਣਾ ਦੀ ਅਸਥੀਆਂ ਨੂੰ ਹਰਿਦੁਆਰ ਦੇ ਵਿੱਚ ਹਰਕੀ ਪੌੜੀ ਘਾਟ ਤੇ ਵਿਸਰਜਿਤ ਕਰ ਦਿੱਤਾ ਗਿਆ ਹੈ। ਜਿਹੜੇ ਸਨੀ ਦਿਓਲ ਦੇ ਬੇਟੇ ਹੈਗੇ ਆ, ਕਰਨ, ਉਹਨਾਂ ਨੇ ਆਪਣੇ ਦਾਦੇ ਦੀ ਜਿਹੜੀ ਅਸਥੀਆਂ ਹੈਗੀਆਂ, ਉਹਨਾਂ ਨੂੰ ਪ੍ਰਵਾਹਿਤ ਕੀਤਾ ਹੈਗਾ। ਤੇ ਦਿਓਲ ਪਰਿਵਾਰ ਦੇ ਬਹੁਤ ਸਾਰੇ ਲੋਕ ਉੱਥੇ ਮੌਜੂਦ ਸੀਗੇ। ਪ੍ਰਾਈਵੇਟਲੀ ਇਹ ਜਿਹੜਾ ਆਪਾਂ ਕਹਿ ਲਈਏ ਕਿ ਇਸ ਨੂੰ ਸੈਰੇਮਨੀ ਨੂੰ ਆਰਗੇਨਾਈਜ਼ ਕੀਤਾ ਗਿਆ ਹੈਗਾ। ਤੇ ਜੀ 10 ਦਿਨ ਪਹਿਲਾਂ ਉਹਨਾਂ ਦਾ ਨਿਧਨ ਹੋਇਆ ਸੀਗਾ, ਉਹਨਾਂ ਦੀ ਡੈਥ ਹੋਈ ਸੀ। ਤੇ 24 ਨਵੰਬਰ ਨੂੰ, ਅੱਜ 3 ਦਸੰਬਰ ਨੂੰ ਉਹਨਾਂ ਦੇ ਜਿਹੜੇ ਅਸਥੀਆਂ ਸੀਗੀਆਂ, ਉਹਨਾਂ ਨੂੰ ਪ੍ਰਵਾਹਿਤ ਕਰ ਦਿੱਤਾ ਗਿਆ ਹੈਗਾ। ਜੀ ਉਧਰ ਸੰਘ ਨੇ ਨਵਾਂ ਏਜੰਡਾ ਅਪਣਾ ਲਿਆ ਜੀ। ਉਹ ਕਹਿੰਦੇ ਨੇ ਮੁਸਲਮਾਨਾਂ ਨੂੰ, ਖਾਸ ਤੌਰ ਤੇ ਕਹਿ ਰਹੇ ਨੇ ਵੀ ਗਿਆਨਵਾਪੀ ਦਾ ਦਾਵਾ ਜਿਹੜਾ ਉਹ ਛੱਡ ਦੇਣਾ ਚਾਹੀਦਾ ਹੈ ਮੁਸਲਮਾਨਾਂ ਨੂੰ। ਇਹ ਹਿੰਦੂਆਂ ਦੇ ਲਈ ਮੱਕਾ ਤੇ ਮਦੀਨਾ ਵਰਗਾ ਹੈ। ਇਹ ਗੱਲ ਵੈਸੇ ਕੌਣ ਕਹਿ ਰਿਹਾ ਹੈ? ਕਿਸ ਨੇ ਇਹ ਏਜੰਡਾ ਅੱਗੇ ਰੱਖਿਆ ਹੈ? ਦੇਖੋ, ਇਹਦੇ 'ਚ
ਆਰਐਸਐਸ ਨਾ ਬੜੇ ਤਰੀਕੇ ਨਾਲ ਕੰਮ ਕਰਦੀ ਹੈ। ਉਦਾਂ 80s ਅਤੇ 90s ਦੇ ਵਿੱਚ ਜਦੋਂ ਬੇਸਿਕਲੀ 90s ਦਾ ਤੁਸੀਂ ਉਹ ਦੌਰ ਯਾਦ ਕਰੋ, ਜਦੋਂ ਬਾਬਰੀ ਮਸਜਿਦ ਨੂੰ ਆਰਐਸਐਸ ਵਾਲਿਆਂ ਨੇ ਢਾਹ ਦਿੱਤਾ ਸੀਗਾ। ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ, ਇਹ ਸਾਰੇ ਉਹਦੇ ਚ ਮੌਜੂਦ ਸੀਗੇ। ਜਦੋਂ ਢਾਇਆ ਗਿਆ, ਉਸ ਤੋਂ ਬਾਅਦ ਇੱਕ ਹੋਰ ਨਵੇਂ ਨਾਰੇ ਇਹਨਾਂ ਨੇ ਇਜਾਦ ਕੀਤੇ ਸੀਗੇ। ਉਹਦੇ ਚ ਕਿਹਾ ਸੀਗਾ ਕਿ ਅਯੋਧਿਆ ਇੱਕ ਝਾਂਕੀ ਹੈ, ਕਾਸ਼ੀ ਮਥੁਰਾ ਬਾਕੀ ਹੈ। ਉਹ ਏਜੰਡਾ ਕਿਤੇ ਨਾ ਕਿਤੇ ਲਮਕਿਆ ਰਿਹਾ। ਉਹਦਾ ਇੱਕ ਰੀਜ਼ਨ ਇਹ ਹੈ ਕਿ ਬੀਜੇਪੀ ਨੂੰ ਉਸ ਹਿਸਾਬ ਦੀ 2014 ਤੱਕ ਹੁਕੂਮਤ ਹਾਸਲ ਨਹੀਂ ਹੋਈ। ਪਰ 2014 ਚ ਜਦੋਂ ਇਹ ਸਾਰਾ ਕੁਝ ਹੋਇਆ, ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਅਯੋਧਿਆ ਉਹਨਾਂ ਦਾ ਪਲਾਨ ਸੀਗਾ, ਉੱਥੇ ਤੇ ਐਗਰੈਸਿਵਲੀ ਕੰਮ ਕੀਤਾ। ਹੁਣ ਲੱਗ ਰਿਹਾ ਹੈਗਾ ਜਿਸ ਹਿਸਾਬ ਨਾਲ ਮਥੁਰਾ ਚ ਵੀ ਰੌਲਾ ਪਵਾਇਆ ਜਾ ਰਿਹਾ ਹੈਗਾ, ਗਿਆਨ ਵਿਆਪੀ ਦੀ ਜਿਹੜੀ ਤਹਿਖਾਨਾ ਹੈਗਾ, ਉਹਦੇ ਚ ਵੀ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਹੈਗਾ ਕਿ ਉੱਥੇ ਵੀ ਉਹਨਾਂ ਨੇ ਮੂਰਤੀਆਂ ਰੱਖ ਕੇ ਜਿਹੜਾ ਪੂਜਾ ਪਾਠ ਹੈ ਉਹ ਸ਼ੁਰੂ ਕਰਾ ਦਿੱਤਾ ਗਿਆ ਹੈਗਾ। ਹੁਣ ਇਹ ਗੱਲਾਂ ਉਹ ਜਿਹੜੇ ਆਰਐਸਐਸ ਦੇ ਜਿਹੜੇ ਲੋਕ ਨੇ, ਅੱਡ-ਅੱਡ ਪੋਸਟਾਂ ਤੇ ਜਿਹੜੇ ਅਫਸਰ ਰਹੇ ਹੋਏ ਨੇ, ਉਹਨਾਂ ਤੋਂ ਪੋਡਕਾਸਟਾਂ ਚ ਕਹਵਾਇਆ ਜਾ ਰਿਹਾ ਹੈਗਾ। ਯਾਨੀ ਕਿ ਇਸ ਨੂੰ ਲਗਾਤਾਰ ਮੀਡੀਆ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਹੈਗਾ ਕਿ ਹੂੰ ਮੁਸਲਮਾਨਾਂ ਨੂੰ ਇਹ ਦਾਵਾ ਵੀ ਛੱਡ ਦਿਓ ਜੀ, ਉਹ ਦਾਵਾ ਵੀ ਛੱਡ ਦਿਓ ਜੀ। ਤੇ ਮਤਲਬ ਬੇਸਿਕਲੀ ਇਹਦਾ ਮਕਸਦ ਕੀ ਹੈ? ਹੁਣ ਤੁਸੀਂ ਜੇ ਧਰਤੀ ਪੁੱਟਣ ਲੱਗ ਜਾਓਗੇ, ਮਤਲਬ ਜਿਹੜੇ ਸੂਬੇ ਦਾ ਮੈਂ ਬਸਿੰਦਾ ਹੈਗਾ, ਜੇ ਅਸੀਂ ਜੀ ਧਰਤੀ ਪੁੱਟਣ ਲੱਗ ਜਾਈਏ ਤਾਂ ਸਾਡੇ ਥੱਲੇ ਬੋਧ ਮਿਲਣਗੇ। ਜੇ ਜੀ ਬੋਧ ਉਸ ਤੋਂ ਥੱਲੇ ਹੋਰ ਤੁਸੀਂ ਧਰਤੀ ਪੁੱਟੋਗੇ ਤਾਂ ਉਸ ਤੋਂ ਪਹਿਲਾਂ ਕੁਝ ਹੋਰ ਮਿਲੂਗਾ, ਉਸ ਤੋਂ ਪਹਿਲਾਂ ਉਸ ਤੋਂ ਅੱਗੇ ਕੁਝ ਹੋਰ ਮਿਲੂਗਾ, ਕੋਈ ਹੋਰ ਸਭਿਅਤਾਵਾਂ ਮਿਲਣਗੀਆਂ। ਇਹ ਬੜਾ ਅਜੀਬ ਹੈ ਕਿ ਇਹ ਜਿਹੜਾ ਖੋਦਣ ਦਾ ਜਿਹੜਾ ਰਿਵਾਜ ਚੱਲਿਆ ਹੈਗਾ ਤੇ ਇਤਿਹਾਸ ਨੂੰ ਪਲਟਣ ਦਾ ਜਿਹੜਾ ਰਿਵਾਜ ਚੱਲਿਆ ਹੈਗਾ, ਇਹ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈਗਾ ਤੇ ਇਹਦੇ 'ਚ ਨਹੀਂ ਜਾਣਾ ਚਾਹੀਦਾ। ਪਰ ਇਹ ਬੀਜੇਪੀ ਵਾਲੇ ਲਗਾਤਾਰ ਇਸ ਚੀਜ਼ ਨੂੰ ਪੁਸ਼ ਕਰ ਰਹੇ ਆ ਕਿਉਂਕਿ ਇਹਨਾਂ ਨੂੰ ਪਤਾ ਹੈਗਾ ਕਿ ਜਿਹੜਾ ਉੱਤਰ ਪ੍ਰਦੇਸ਼ 'ਚ ਜਿਹੜਾ ਇਲੈਕਸ਼ਨ ਦੇਖੋ, ਕਾਸ਼ੀ ਅਤੇ ਮਥੁਰਾ ਦੋਵੇਂ ਉੱਤਰ ਪ੍ਰਦੇਸ਼ 'ਚ ਹੈਗੇ। 2027 ਚ ਉੱਤਰ ਪ੍ਰਦੇਸ਼ 'ਚ ਚੋਣ ਹੋਣ ਜਾ ਰਹੇ ਨੇ ਤੇ ਸਾਲ ਹੀ ਰਹਿ ਗਿਆ ਮੇਰੇ ਹਿਸਾਬ ਨਾਲ, ਮਤਲਬ ਲਗਭਗ। ਤੇ ਜਦੋਂ ਪੰਜਾਬ ਦੇ ਚੋਣ ਹੋਣਗੇ ਉਦੋਂ ਹੀ ਉੱਤਰ ਪ੍ਰਦੇਸ਼ ਦੇ ਵੀ ਚੋਣ ਹੋਣਗੇ। ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਹੁਣ ਅਗਲੇ 1 ਸਾਲ ਤੁਹਾਨੂੰ ਇਸ ਕਿਸਮ ਦਾ ਜੀ ਐਗਰੈਸਿਵ ਹਿੰਦੂਤਵਾ ਦੇਖਣ ਨੂੰ ਮਿਲੂਗਾ, ਜਿਹਦੇ 'ਚ ਉਹ ਇਸ ਕਿਸਮ ਦੀਆਂ ਗੱਲਾਂ ਨੂੰ ਲਗਾਤਾਰ ਪੁਸ਼ ਕਰਨਗੇ ਤਾਂ ਕਿ ਹਿੰਦੂਆਂ ਨੂੰ ਉਹ ਮੋਬਿਲਾਈਜ਼ ਕਰ ਸਕਣ। ਹੁਣ ਇਹ ਜੀ ਦੇਖਦੇ ਹਾਂ ਕਿ ਜਿਹੜੇ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਕੋਲ ਇਸ ਕਿਸਮ ਦਾ ਕੀ ਏਜੰਡਾ ਉਹਨਾਂ ਕੋਲ ਹੈਗਾ। ਜੀ। ਉਧਰ ਐਮਪੀ ਅੰਮ੍ਰਿਤਪਾਲ ਸਿੰਘ ਹੋਣਾ ਦੇ ਹੱਕ ਦੇ ਵਿੱਚ ਪੈਰੋਲ ਲੈਣ ਦੇ ਲਈ ਪ੍ਰਦਰਸ਼ਨ ਹੋਇਆ। ਸਪੋਰਟਰਸ ਨੇ ਗਲੇ ਦੇ ਵਿੱਚ, ਹੱਥਾਂ ਦੇ ਵਿੱਚ ਇੱਕ ਤਰ੍ਹਾਂ ਦੀਆਂ ਬੇੜੀਆਂ ਪਾ ਕੇ ਪ੍ਰਦਰਸ਼ਨ ਕੀਤਾ ਵੀ ਸਾਡੇ ਐਮਪੀ ਨੂੰ ਰਿਹਾ ਕੀਤਾ ਜਾਵੇ। ਇਹ ਨਾਅਰੇ ਲੱਗੇ ਨੇ ਡੀਸੀ ਦਫ਼ਤਰ ਦੇ ਅੱਗੇ। ਕੀ ਮਾਇਨੇ ਨੇ ਇਹਨਾਂ ਗੱਲਾਂ ਦੇ ਜਦੋਂ ਹੁਣ ਉਹ ਕੋਰਟ ਦੇ ਵਿੱਚ ਵੀ ਨੇ, ਕੋਰਟ 'ਚ ਵੀ ਗੱਲਬਾਤ ਚੱਲ ਰਹੀ ਹੈ? ਦੇਖੋ, ਅੰਮ੍ਰਿਤਸਰ ਦੇ ਡੀਸੀ ਦਫ਼ਤਰ ਦਾ ਅੱਜ ਘਿਰਾਓ ਕਰਨ ਦੀ ਕਾਲ ਦਿੱਤੀ ਗਈ ਸੀ। ਉਹਦੇ 'ਚ ਡੀਸੀ ਦੇ ਦਫ਼ਤਰ ਦੇ ਬਾਹਰ ਜਾ ਕੇ ਸਿੱਖ ਜਥੇਬੰਦੀਆਂ ਨੇ ਤੇ ਹੋਰ ਉਹਨਾਂ ਦੇ ਸਮਰਥਕਾਂ ਨੇ ਪ੍ਰਦਰਸ਼ਨ ਕੀਤਾ ਹੈਗਾ। ਤੇ ਇਹਦੇ 'ਚ ਇਹੀ ਹੈ ਕਿ ਮਤਲਬ ਅੱਜ ਇੱਕ ਮਾਰਚ ਵੀ ਕੀਤਾ ਗਿਆ ਰਣਜੀਤ ਐਵਨਿਊ ਤੋਂ ਲੈ ਕੇ ਡੀਸੀ ਆਫਿਸ ਤੱਕ। ਜਿਹੜਾ ਇਹ ਮਾਰਚ ਸੀਗਾ ਇਹ ਕੱਢਿਆ ਗਿਆ ਤੇ ਉਸ ਤੋਂ ਬਾਅਦ ਡੀਸੀ ਆਫਿਸ ਦੇ ਬਾਹਰ ਮਤਲਬ ਭਾਸ਼ਣਬਾਜ਼ੀ ਵੀ ਹੋਈ, ਆਪਣੀ ਗੱਲਾਂ ਵੀ ਰੱਖੀਆਂ ਗਈਆਂ। ਉਹਦੇ 'ਚ ਲੋਕਾਂ ਨੇ ਚੇਨਾਂ ਪਾਈਆਂ ਹੋਈਆਂ ਸੀ, ਬੇੜੀਆਂ ਪਾਈਆਂ ਹੋਈਆਂ ਸੀ ਆਪਣੇ ਗਲਿਆਂ 'ਚ, ਤੇ ਕਿਸੇ ਦੇ ਮੂੰਹ ਤੇ ਕਾਲਾ ਕੱਪੜਾ ਬੰਨਿਆ ਹੋਇਆ ਸੀਗਾ ਤੇ ਖਾਸਾ ਮਤਲਬ ਰੋਹ ਦੇਖਣ ਨੂੰ ਮਿਲਿਆ ਹੈਗਾ। ਉਹਨਾਂ ਦੇ ਜਿਹੜੇ ਪਿਤਾ ਹੈਗੇ ਤਰਸੇਮ ਸਿੰਘ, ਉਹ ਵੀ ਮੌਜੂਦ ਸੀਗੇ ਤੇ ਉਹਨਾਂ ਨੇ ਆਰੋਪ ਵੀ ਲਾਇਆ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਜਾਣਬੁੱਝ ਕੇ ਅੰਮ੍ਰਿਤਪਾਲ ਸਿੰਘ ਨੂੰ ਬੇਲ ਨਹੀਂ ਦੇ ਰਹੀ ਹੈ, ਪੈਰੋਲ ਨਹੀਂ ਦੇ ਰਹੀ ਹੈ, ਕਿਉਂਕਿ ਉਹ ਚਾਹ ਰਹੀ ਹੈ ਕਿ ਲੋਕਾਂ ਦੀ ਆਵਾਜ਼ ਸੰਸਦ ਦੇ ਵਿੱਚ ਨਾ ਚੁੱਕੀ ਜਾ ਸਕੇ। ਇਹ ਆਰੋਪ ਵੀ ਉਹਨਾਂ ਵੱਲੋਂ ਲਾਇਆ ਗਿਆ। ਜੀ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉਧਰ ਗੈਂਗਸਟਰ ਜਿਹੜਾ ਮਾਰਿਆ ਗਿਆ ਪੈਰੀ ਚੰਡੀਗੜ੍ਹ ਦੇ ਵਿੱਚ, ਉਸ ਦਾ ਇੱਕ ਇੰਟਰਵਿਊ ਸਾਹਮਣੇ ਆ ਰਿਹਾ ਹੈ ਜੀ। ਉਸ ਦੇ ਵਿੱਚ ਉਹ ਥ੍ਰੈਟ ਹੋਣ ਦੀ ਗੱਲ ਕਰ ਰਿਹਾ ਸੀ। ਦੇਖੋ, ਜਿਹੜਾ ਗੈਂਗਸਟਰ ਮਾਰਿਆ ਗਿਆ ਇੰਦਰਪ੍ਰੀਤ ਸਿੰਘ ਪੈਰੀ, ਲਾਰੈਂਸ ਬਿਸ਼ਨੋਈ ਦਾ ਕਿਸੇ ਟਾਈਮ ਦੋਸਤ ਹੁੰਦਾ ਸੀਗਾ। ਇਹ ਮੈਂ ਗੱਲ ਪਹਿਲਾਂ ਵੀ ਕਹਿ ਚੁੱਕਿਆ। ਇੱਕ ਹਿਸਾਬ ਨਾਲ ਲਾਰੈਂਸ ਬਿਸ਼ਨੋਈ ਨੇ ਆਪਣੇ ਦੋਸਤ ਨੂੰ ਹੀ ਮਾਰਿਆ ਗਾ। ਕੁਝ ਦਿਨ ਪਹਿਲਾਂ ਦਾ ਉਹਨਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈਗਾ, ਜਿਹਦੇ 'ਚ ਇਹ ਦੱਸਿਆ ਜਾ ਰਿਹਾ ਹੈਗਾ ਕਿ 2022-23 ਦੇ ਨੇੜੇ-ਤੇੜੇ ਦਾ ਇੰਟਰਵਿਊ। ਉਹਦੇ 'ਚ ਉਹ ਕਹਿ ਰਿਹਾ ਹੈਗਾ ਕਿ ਮੈਨੂੰ ਲਾਰੈਂਸ ਬਿਸ਼ਨੋਈ ਤੋਂ ਖਤਰਾ ਹੈਗਾ। ਨਾ ਤਾਂ ਪੁਲਿਸ ਮੈਨੂੰ ਲਾਇਸੈਂਸ ਦੇ ਰਹੀ ਹੈ, ਲਾਇਸੈਂਸੀ ਰਿਵਾਲਵਰ ਦੇ ਰਹੀ ਹੈ, ਨਾ ਮੈਨੂੰ ਸਿਕਿਉਰਿਟੀ ਦੇ ਰਹੀ ਹੈ। ਹੁਣ ਮੇਰਾ ਕਿਵੇਂ ਕੰਮ ਚੱਲੂਗਾ? ਤੇ ਮਤਲਬ ਇੱਕ ਵੱਡੀ ਗੱਲ ਹੈ ਕਿ ਉਹ ਇਸ ਕਿਸਮ ਦੇ ਆਰੋਪ ਲਾਏ ਜਾ ਰਹੇ ਨੇ। ਮਤਲਬ ਕਾਲਜ ਟਾਈਮ ਦੇ ਸਾਥੀ ਸੀਗੇ, ਪਰ ਆਪਾਂ ਨੂੰ ਪਤਾ ਹੈ ਕਿ ਬਾਅਦ 'ਚ ਵਿਵਾਦ ਹੋ ਗਿਆ ਸੀਗਾ ਤੇ ਉਹ ਹੋਰ ਵੀ ਕਈ ਸਾਰੀਆਂ ਗੱਲਾਂ ਨੇ ਜਿਹਦੇ 'ਚ ਮਤਲਬ ਇੰਦਰਪ੍ਰੀਤ ਸਿੰਘ ਪੈਰੀ ਜਿਹੜਾ ਮਾਰਿਆ ਗਿਆ, ਉਹ ਆਪ ਕੋਈ ਭਲਾ ਇਨਸਾਨ ਨਹੀਂ ਸੀ। ਮੈਂ ਬਾਰ-ਬਾਰ ਕਹਿੰਦਾ ਰਹਿੰਦਾ। ਮੈਂ ਉਹ ਮਤਲਬ ਇਹ ਸਾਰੇ, ਕਿਉਂਕਿ ਮੈਂ ਵੀ ਚੰਡੀਗੜ੍ਹ ਪੜ੍ਹਿਆ ਹੋਇਆ ਗਾ
ਤੇ ਇਹ ਉਹੀ ਦੌਰ ਹੈ 2010 2011 12 ਉਸ ਟਾਈਮ ਅਸੀਂ ਵੀ ਸਾਡੀ ਵੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਉਹਨੇ ਦਿਨਾਂ 'ਚ ਹੀ ਹੋਈ ਹੈ ਤੇ ਅਸੀਂ ਜੀ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਸਮਕਾਲੀਨ ਸੀਗੇ ਤੇ ਅਸੀਂ ਦੇਖਿਆ ਗਾ ਇਹ ਕਿਵੇਂ ਲੋਕ ਇਹ ਡੀਏਵੀ ਸਕੂਲ 'ਚ ਹੁੰਦੇ ਸੀ, ਬਾਅਦ 'ਚ ਫਿਰ ਡੀਏਵੀ ਕਾਲਜ 'ਚ ਆਏ, ਕਿਵੇਂ ਇਹਨਾਂ ਦਾ ਗਰੁੱਪ ਬਣਿਆ। ਬਾਅਦ 'ਚ 2013 14 ਤੱਕ ਜਦੋਂ ਅਸੀਂ ਪੱਤਰਕਾਰਿਤਾ 'ਚ ਐਂਟਰ ਕਰ ਗਏ ਸੀਗੇ, ਉਦੋਂ ਅਸੀਂ ਦੇਖਿਆ ਕਿ ਇਹ ਵੀ ਫਿਰ ਕਿਤੇ ਨਾ ਕਿਤੇ ਆਪਣੇ ਇਸ ਕਿਸਮ ਦੇ ਕੰਮਾਂ 'ਚ ਮਤਲਬ ਇਹਨਾਂ ਨੂੰ ਮੈਂ ਰਿਪੋਰਟ ਵੀ ਕੀਤਾ ਹੋਇਆ ਗਾ ਜਦੋਂ ਇਹ ਨਵੇਂ-ਨਵੇਂ ਉੱਭਰ ਰਹੇ ਸੀਗੇ ਸਾਰਾ ਸੀਗਾ। ਤੇ ਇਹ ਇੰਦਰਪ੍ਰੀਤ ਪੈਰੀ ਮਤਲਬ ਚੰਡੀਗੜ੍ਹ ਦੇ ਵਿੱਚ ਬੇਸਿਕਲੀ ਮਨੀ ਕਲੈਕਟਰ ਸੀਗਾ। ਗੋਲਡੀ ਜੀ ਬਰਾੜ ਹੋਰਾਂ ਵਾਸਤੇ ਇਹ ਮਨੀ ਕਲੈਕਸ਼ਨ ਕਰਦਾ ਸੀ, ਜਿਹੜੀ ਪ੍ਰੋਟੈਕਸ਼ਨ ਮਨੀ ਵਸੂਲੀ ਜਾਂਦੀ ਹੈ। ਉਹ ਪੈਸਿਆਂ ਨੂੰ ਲੈ ਕੇ ਹੀ ਲਾਰੈਂਸ ਬਿਸ਼ਨੋਈ ਨਾਲ ਵੀ ਇਹਦਾ ਜਿਹੜਾ ਵਿਵਾਦ ਸੀਗਾ 2020 ਤੱਕ ਤਾਂ ਲਾਰੈਂਸ ਬਿਸ਼ਨੋਈ ਨਾਲ ਇਹਦਾ ਸਾਰਾ ਕੁਝ ਠੀਕ ਸੀਗਾ ਇੰਦਰਪ੍ਰੀਤ ਸਿੰਘ ਪੈਰੀ ਦਾ। ਪੁਰਾਣੇ ਜੀ ਫੋਟੋਜ਼ ਵੀ ਤੁਸੀਂ ਦੇਖੋਗੇ ਤਾਂ ਖੂਬ ਵਾਇਰਲ ਹੁੰਦੇ ਨੇ। ਹੁਣ ਦੇਖਦੇ ਹਾਂ ਇਹਦੇ 'ਚ ਬਣੂਗਾ ਕੀ, ਇਹਦੇ 'ਚ ਮਤਲਬ ਕਈ ਸਾਰੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ। ਜਿਹੜਾ ਗੋਲਡੀ ਬਰਾੜ ਹੈ ਉਹਦਾ ਆਡੀਓ ਵਾਇਰਲ ਹੋਇਆਗਾ ਜਿਹਦੇ 'ਚ ਉਹ ਲਾਰੈਂਸ ਬਿਸ਼ਨੋਈ ਧਮਕੀ ਦੇ ਰਿਹਾ ਹੈਗਾ। ਉਸ ਤੋਂ ਬਾਅਦ ਫਿਰ ਇੱਕ ਆਡੀਓ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਆਇਆਗਾ ਹੈਰੀ ਬੌਕਸਰ ਦਾ। ਹੈਰੀ ਬੌਕਸਰ ਜੀ ਗੋਲਡੀ ਬਰਾੜ ਨੂੰ ਕਹਿ ਰਿਹਾ ਹੈਗਾ ਕਿ ਤੇਰੇ ਤੋਂ ਚੱਪਲਾਂ ਸਾਫ਼ ਕਰਾਵਾਂਗੇ, ਉਸ ਤੋਂ ਬਾਅਦ ਤੈਨੂੰ ਮੌਤ ਦੇਵਾਂਗੇ। ਪਹਿਲਾਂ ਤੇਰੇ ਤੋਂ ਹੂੰ ਚੱਪਲਾਂ ਸਾਫ਼ ਕਰਾ ਕੇ ਤੈਨੂੰ ਮੌਤ ਦੇ ਚੜਾਵਾਂਗੇ ਤੇ ਤੇਰੀ ਸਾਰੀ ਬਦਮਾਸ਼ੀ ਕੱਢਾਂਗੇ। ਇਹ ਉਹ ਜੀ ਚੱਲ ਰਿਹਾ ਹੈਗਾ। ਜਿਹੜੇ ਇੰਦਰਪ੍ਰੀਤ ਸਿੰਘ ਪੈਰੀ ਸੀ, ਇਹਦਾ ਜਿਹੜਾ ਭਰਾ ਸੀ ਇਹ ਵੀ ਏਐਸਆਈ ਹੈ ਤੇ ਉਹਨੇ ਵੀ ਖੁਲਾਸੇ ਕੀਤੇ ਕਿ ਜਿਹੜੇ ਹਮਲਾਵਰ ਸੀਗੇ ਕਈ ਦਿਨਾਂ ਤੋਂ ਇਹ ਕੀ ਕਰ ਰਹੇ ਸੀ, ਘਰ ਦੇ ਸਨੈਪਚੈਟ ਤੇ ਕਾਲ ਵੀ ਕੀਤੀ ਸੀ ਉਹਨਾਂ ਨੇ ਤੇ ਧਮਕੀਆਂ ਵੀ ਦਿੱਤੀਆਂ ਸੀ। ਤਾਂ ਮਤਲਬ ਇਹ ਮਤਲਬ ਇੰਨਾ ਮਤਲਬ ਸੌਖਾ ਕੇਸ ਨਹੀਂ ਹੈ। ਇਹਦੇ 'ਚ ਕਿਤੇ ਨਾ ਕਿਤੇ ਜਿਹੜਾ ਚੰਡੀਗੜ੍ਹ ਦਾ, ਪੰਜਾਬ ਦਾ, ਹਰਿਆਣੇ ਦਾ ਜਿਹੜਾ ਤੁਸੀਂ ਕਹਿ ਸਕਦੇ ਹੋ ਗੈਂਗਸਟਰਿਜ਼ਮ ਹੈਗਾ ਨਾ, ਉਹ ਵੀ ਐਕਸਪੋਜ਼ ਜੀ ਹੋ ਰਿਹਾ ਵਾ। ਮਤਲਬ ਇੰਦਰਪ੍ਰੀਤ ਸਿੰਘ ਪੈਰੀ ਨੂੰ ਤੁਸੀਂ ਇਹ ਨਾ ਮੰਨੋ ਕਿ ਬਹੁਤ ਛੋਟਾ-ਮੋਟਾ ਕੋਈ ਹੋਵੇ। ਇੰਦਰਪ੍ਰੀਤ ਸਿੰਘ ਪੈਰੀ ਤੁਸੀਂ ਮੰਨ ਸਕਦੇ ਹੋ ਕਿ ਟੌਪ 7-8 ਜਣਿਆਂ 'ਚ ਪੰਜਾਬ ਹਰਿਆਣੇ 'ਚ ਜਿਹੜੇ ਬਦਮਾਸ਼ੀ ਕਰਦੇ ਨੇ, ਚੰਡੀਗੜ੍ਹ 'ਚ ਜਿਹੜੇ ਬਦਮਾਸ਼ੀ ਕਰਦੇ ਨੇ, ਉਹਨਾਂ 'ਚ ਟੌਪ 7-8 ਜਣਿਆਂ 'ਚ ਇਹਦਾ ਨਾਂ ਰਿਹਾ ਹੈਗਾ ਇੱਕ ਟਾਈਮ ਤੱਕ। ਤਾਂ ਮਤਲਬ ਹੂੰ ਇਹ ਕਿਤੇ ਨਾ ਕਿਤੇ ਹੁਣ ਜਿਹੜੀ ਥ੍ਰੈਟ ਆਪਸ 'ਚ ਜਿਹੜੀ ਰਾਈਵਲਰੀ ਹੈ ਇਹਨੇ ਇੱਥੋਂ ਤੱਕ ਵੱਧ ਗਈ ਹੈਗੀ ਆ ਕਿ ਹੁਣ ਜਿਹੜੇ ਇਹ ਟੌਪ ਦੇ ਹੈਗੇ ਆ, ਇਹ ਵੀ ਇੱਕ ਦੂਜੇ ਨੂੰ ਚੈਲੰਜ ਕਰ ਰਹੇ ਨੇ। ਜਿਵੇਂ ਗੋਲਡੀ ਬਰਾੜ ਨੇ ਲਾਰੈਂਸ ਬਿਸ਼ਨੋਈ ਚੈਲੰਜ ਕੀਤਾ ਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਗੋਲਡੀ ਬਰਾੜ ਨੂੰ ਚੈਲੰਜ ਕੀਤਾ ਗਿਆ ਹੈਗਾ। ਕਿਤੇ ਮਤਲਬ ਜਿਹੜੇ ਆਪਾਂ ਕਹਿ ਲਈਏ ਕਿ ਜਿਹੜੇ ਪਿਸਟਲਾਂ ਸੀਗੀਆਂ ਉਹ ਆਪਸ 'ਚ ਇੱਕ ਦੂਜੇ ਦੇ ਮੱਥਿਆਂ ਤੇ ਇਹਨਾਂ ਨੇ ਤਾਣ ਦਿੱਤੀਆਂ ਨੇ ਹੁਣ। ਜੀ ਆਪਸ 'ਚ ਕਹਿ ਲਈਏ ਆਮੋ-ਸਾਹਮਣੇ ਹੋ ਗਏ ਨੇ, ਲੋਕਾਂ ਨੂੰ ਡਰਾਉਂਦੇ-ਡਰਾਉਂਦੇ। ਹੁਣ ਸਥਿਤੀ ਕੀ ਬਣੂਗੀ ਇਹ ਤਾਂ ਆਉਣ ਵਾਲੇ ਸਮੇਂ 'ਚ ਦੇਖਾਂਗੇ, ਕਿਉਂਕਿ ਗੈਂਗਵਾਰ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ ਇਸ ਸਾਰੇ ਦੇ ਵਿੱਚ। ਅਗਲੀ ਗੱਲ ਕਰਦੇ ਹਾਂ, ਉਧਰ ਸੰਸਦ ਦੇ ਵਿੱਚ ਪੰਜਾਬ ਦੇ ਹੜ੍ਹਾਂ ਦਾ ਆਖਿਰਕਾਰ ਮੁੱਦਾ ਉੱਠਿਆ ਹੈ। ਆਮ ਆਦਮੀ ਪਾਰਟੀ ਦੇ ਅਨੰਦਪੁਰ ਸਾਹਿਬ ਤੋਂ ਐਮਪੀ ਮਾਲਵਿੰਦਰ ਕੰਗ ਹੁਣੀ ਇਹ ਮੁੱਦੇ ਨੂੰ ਚੱਕਿਆ। ਕਹਿੰਦੇ ਵੀ ਮੋਦੀ ਸਾਹਿਬ ਬਿਹਾਰ ਦੇ ਵਿੱਚ ਤਾਂ ਕਰੋੜਾਂ ਦੀ ਬੋਲੀ ਲਾਉਂਦੇ ਨੇ, ਪੰਜਾਬ ਨਾਲ ਕਰਦੇ ਨੇ ਭੇਦਭਾਵ। ਇਹ ਗੱਲ ਤਾਂ ਵੈਸੇ ਸੱਚੀ ਜਾਪਦੀ ਹੈ, ਪਰ ਕਿੰਨਾ ਕੁ ਸੋਲਿਡ ਤਰੀਕੇ ਨਾਲ ਇਹ ਮੁੱਦਾ ਪੰਜਾਬ ਦੇ ਐਮਪੀਆਂ ਨੇ ਰੱਖਿਆ ਹੈ ਜੀ ਕੇਂਦਰ ਅੱਗੇ? ਦੇਖੋ ਕਾਂਗਰਸ ਦੇ ਐਮਪੀਆਂ ਨੇ ਵੀ ਇਸ ਇਸ਼ੂ ਨੂੰ ਚੁੱਕਿਆ ਗਾ ਤੇ ਅੱਜ ਮਲਵਿੰਦਰ ਕੰਗ ਵੀ ਇਸ ਨੂੰ ਲੈ ਕੇ ਬੋਲੇ ਨੇ। ਮਲਵਿੰਦਰ ਕੰਗ ਨੇ ਕਿਹਾ ਕਿ 2500 ਤੋਂ ਵੱਧ ਪਿੰਡ ਜਿਹੜੇ ਪੰਜਾਬ ਦੇ ਤਬਾਹ ਹੋਏ ਨੇ, 5 ਲੱਖ ਏਕੜ ਫਸਲ ਜਿਹੜੀ ਹੈ ਖਰਾਬ ਹੋਈ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਮੰਤਰੀ ਹੈਗੇ ਆ ਉਹ ਦੌਰਾ ਤਾਂ ਕਰਕੇ ਚਲੇ ਗਏ ਪਰ ਭੇਜਿਆ ਕੁਛ ਨਹੀਂ। ਪੰਜਾਬ ਨਾਲ ਜਿਹੜਾ ਭੇਦਭਾਵ ਹੋ ਰਿਹਾ ਹੈਗਾ, ਉਹਨਾਂ ਨੇ ਕਿਹਾ ਕਿ 5000 ਕਰੋੜ ਰੁਪਇਆ ਘੱਟੋ ਘੱਟ ਸਪੈਸ਼ਲ ਪੈਕੇਜ ਦਿੱਤਾ ਜਾਵੇ ਤਾਂ ਕਿ ਜਿਹੜਾ ਪੰਜਾਬ ਉਹ ਆਪਣੇ ਪੈਰਾਂ 'ਚ ਖੜਾ ਹੋ ਸਕੇ। ਤੇ ਇਹ 4 ਜਿਹੜੇ ਪੁਆਇੰਟ ਸੀਗੇ ਇਹ ਮੇਨ 50 ਮਤਲਬ 5000 ਕਰੋੜ ਦੇ ਪੈਕੇਜ ਦੀ ਮੰਗ ਸੀਗੀ। ਤੇ ਬਿਹਾਰ ਨੂੰ ਤਾਂ ਪੈਸਿਆਂ ਨਾਲ ਤੋਲਦੇ ਨੇ ਤੇ ਇੱਧਰ 50,000 ਕਰੋੜ, 70,000 ਕਰੋੜ, 80,000 ਕਰੋੜ ਤੇ ਇੱਧਰ ਕੁਛ ਵੀ ਨਹੀਂ ਦਿੰਦੇ। ਤਾਂ ਮਤਲਬ ਇਹ ਉਹ ਦੋਹੋਂ ਓਦਾਂ ਇੱਕ ਮੈਂ ਗੱਲ ਕਹਾਂ, ਬਿਹਾਰ ਦਾ ਜੀ ਜਦੋਂ ਚੋਣ ਚੱਲ ਰਹੀ ਸੀ ਉਦੋਂ ਪੰਜਾਬੀਆਂ ਦੇ ਹੀ ਜਿਹੜੇ ਸਪੀਚੀਜ਼ ਹੈਗੇ ਆ ਉਹਨਾਂ ਨੂੰ ਦਿਖਾ ਕੇ ਉਹਨਾਂ ਨੂੰ ਬੋਲ ਕੇ ਨਰਿੰਦਰ ਮੋਦੀ ਬਿਹਾਰੀਆਂ ਨੂੰ ਡਰਾ ਕੇ ਉੱਥੇ ਵੋਟਾਂ ਖਿੱਚ ਰਿਹਾ ਸੀਗਾ। ਤਾਂ ਇਹ ਵੀ ਜੀ ਇੱਕ ਇੰਟਰਸਟਿੰਗ ਹੈ। ਮਤਲਬ ਲੜਾਈ ਕੇਂਦਰ ਦੀ ਅਤੇ ਆਪਾਂ ਕਹਿ ਲਈਏ ਕਿ ਪੰਜਾਬ ਦੀ ਬਣ ਰਹੀ ਹੈ, ਵਿੱਚੇ ਜਿਹੜੇ ਬਿਹਾਰੀ ਹੈਗੇ ਆ ਇਹ ਜ਼ਰੂਰ ਇਹਦੇ 'ਚ ਰਗੜੇ ਜਾਂਦੇ ਨੇ। ਤੇ ਇਹ ਉਧਰ ਖਾਸੀ ਕ੍ਰੋਸ ਪੋਲਰਾਈਜੇਸ਼ਨ ਬਿਹਾਰ ਦੇ ਵਿੱਚ ਨਰਿੰਦਰ ਮੋਦੀ ਨੇ ਪੰਜਾਬ ਦੇ ਲੀਡਰਾਂ ਦੀ ਸਪੀਚਾਂ ਨੂੰ ਸੁਣਾ ਕੇ ਕੀਤੀ ਹੈਗੀ ਆ। ਜੀ। ਇਹ ਆਪੋ ਆਪਣੇ ਤਰੀਕੇ ਨਾਲ ਦਾ ਲਾਉਣ ਦੀ ਕੋਸ਼ਿਸ਼ ਹੁੰਦੀ ਹੈ। ਚਲੋ ਖੈਰ, ਮੁੱਦਾ ਪੰਜਾਬ ਅੱਜ ਦੇ ਐਮਪੀਆਂ ਨੇ ਜੇਕਰ ਚੱਕਿਆ ਹੈ ਤਾਂ ਇਹਦੇ ਤੇ ਕੰਨ ਕਿੰਨਾ ਕੁ ਧਰਦਾ ਕੇਂਦਰ, ਇਹ ਵੀ ਗੱਲ ਦੇਖਣ ਵਾਲੀ ਹੈ। ਇੱਥੇ ਜਦੋਂ ਵੀ ਕੋਈ ਆਉਂਦਾ ਹੈ, ਕੋਈ ਕਹਿ ਜਾਂਦਾ ਹੈ 400 ਕਰੋੜ ਆ ਗਿਆ, ਇਹਨਾਂ ਨੇ ਭਾਈ ਯੂਟੀਲਾਈਜੇਸ਼ਨ ਸਰਟੀਫਿਕੇਟ ਨਹੀਂ ਪ੍ਰੋਵਾਈਡ ਕਰਾਇਆ ਤਾਂ ਅੱਗਿਓਂ ਕਿਸ਼ਤ ਨਹੀਂ ਆ ਰਹੀ। ਗੱਲਾਂ ਬਹੁਤ ਨੇ, ਪਰ ਇਹ ਸਾਰੇ ਦੇ ਵਿੱਚ ਰਾਜਨੀਤੀ ਦੇ ਵਿੱਚ ਪਿਸਤਾਂ ਆਮ ਲੋਕ ਰਹੇ ਨੇ ਨਾ, ਜਿਨ੍ਹਾਂ ਦਾ ਉੱਥੇ ਨੁਕਸਾਨ ਹੋਇਆ। ਜੀ ਕੁਝ ਕਹਿਣਾ ਚਾਹੁੰਦੇ ਹੋ ਮਨਦੀਪ ਜੀ?
ਹਾਂਜੀ, ਬਿਲਕੁਲ ਸਹੀ ਕਹਿ ਰਹੇ ਹੋ ਕਿ ਵੈਸੇ ਤਾਂ ਆਮ ਹੀ ਲੋਕ ਰਹੇ ਹੈਗੇ ਆ, ਪਰ ਇਹ ਬੇਸਿਕਲੀ ਬੀਜੇਪੀ ਦਾ ਅੱਜ ਦੇ ਟਾਈਮ ਫੇਵਰੇਟ ਕੰਮ ਚੱਲਿਆ ਹੋਇਆ ਹੈਗਾ, ਜਿਹਦੇ 'ਚ ਕਿਤੇ ਉਹ ਜਾਤਾਂ ਨੂੰ ਅੱਗੇ ਪੁਸ਼ ਕਰ ਦਿੰਦੇ ਨੇ, ਆਪਸ 'ਚ ਇੱਕ ਦੂਜੇ ਦੀ ਕਾਸਟਾਂ ਨੂੰ ਲੜਾ ਦਿੰਦੇ ਨੇ, ਕਿਤੇ ਉਹ ਧਰਮ ਦੇ ਨਾਂ ਤੇ ਲੜਾ ਦਿੰਦੇ ਨੇ, ਕਿਤੇ ਉਹ ਬੋਲੀ ਦੇ ਨਾਂ ਤੇ ਲੜਾ ਦਿੰਦੇ ਨੇ। ਤਾਂ ਇਹ ਸਾਰਾ ਲਗਾਤਾਰ ਚੱਲ ਹੀ ਰਿਹਾ ਹੈਗਾ, ਮਤਲਬ ਇਮੋਸ਼ਨਲ ਇਸ਼ੂਜ਼ ਨੂੰ ਉਹ ਉਭਾਰ ਦਿੰਦੇ ਨੇ, ਤੇ ਬਾਕੀ ਜਿਹੜੇ ਰੀਅਲ ਇਸ਼ੂਜ਼ ਹੁੰਦੇ, ਹੁਣ ਬਿਹਾਰ ਦੇ ਵਿੱਚ ਰੀਅਲ ਇਸ਼ੂਜ਼ ਕੀ ਹੈਗੇ ਆ? ਮਾਈਗ੍ਰੇਸ਼ਨ ਸਭ ਤੋਂ ਵੱਡੀ ਪ੍ਰੋਬਲਮ ਹੈ, ਅਨਐਮਪਲੋਇਮੈਂਟ ਉੱਥੇ ਸਭ ਤੋਂ ਵੱਡੀ ਪ੍ਰੋਬਲਮ ਹੈ, ਉੱਥੇ ਇੰਡਸਟਰੀ ਨਹੀਂ ਹੈ, ਉਹ ਸਾਰੀ ਵੱਡੀ ਪ੍ਰੋਬਲਮ ਹੈ। ਪਰ ਬਿਹਾਰ ਦੇ ਚੋਣਾਂ 'ਚ ਮੁੱਦਾ ਕੀ ਬਣਾਤਾ ਕਿ ਦੇਖੋ ਪੰਜਾਬ ਦੇ ਜਿਹੜੇ ਲੀਡਰ ਹੈਗੇ ਆ, ਉਹ ਬਿਹਾਰੀਆਂ ਨੂੰ ਕਿਵੇਂ ਬੋਲਦੇ ਨੇ, ਬਿਹਾਰੀਆਂ ਨੂੰ ਤਾਨਾ ਮਾਰਦੇ ਨੇ। ਖੁਦ ਆਪ ਨਰਿੰਦਰ ਮੋਦੀ ਆਪਣੇ ਮੂੰਹੋਂ ਕਹਿ ਰਿਹਾ ਸੀਗਾ। ਤਾਂ ਇਹ ਗੱਲ ਹੈ, ਮਤਲਬ ਇਹ ਬੜੀ ਫਾਈਨ ਲਾਈਨ ਹੈ, ਮਤਲਬ ਤੁਸੀਂ ਇਹਨੂੰ ਸੋਚਣਾ ਹੁੰਦਾ ਗਾ, ਮਤਲਬ ਹਜੇ ਇੰਡੀਆ ਦੇ ਵਿੱਚ ਪੋਲੀਟੀਕਲ ਟ੍ਰੇਨਿੰਗ, ਪੋਲੀਟੀਕਲ ਜਿਹੜੀ ਸਟੱਡੀ ਹੈਗੀ ਆ, ਉਹ ਇੰਨੀ ਸਟਰੋਂਗ ਨਹੀਂ ਹੈ। ਨਹੀਂ ਤਾਂ ਇਹਨੂੰ ਸਾਰਿਆਂ ਨੂੰ ਆਪਾਂ ਮਤਲਬ ਜੇ ਓਦਾਂ ਤੁਸੀਂ ਡੀਕੋਡ ਕਰੋਗੇ ਤਾਂ ਇਹ ਪੋਲੀਟੀਕਲ ਸਾਇੰਸ ਦੀ ਲੈਂਗੁਏਜ 'ਚ ਇਹ ਪੋਸਟ ਮਾਡਰਨਿਜ਼ਮ ਦੇ ਹੱਥੇ 'ਚ ਜਾ ਕੇ ਚੜਨਗੇ। ਪੋਸਟ ਮਾਡਰਨਿਜ਼ਮ 'ਚ ਮਤਲਬ ਇਹ ਗੱਲ ਆਮ ਹੀ ਹੁੰਦੀ ਹੈ ਕਿ ਜਿਹੜੀ ਰੂਲਿੰਗ ਕਲਾਸ ਹੈ ਉਹ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਦੀ ਹੈਗੀ ਆ ਕਿ ਲੜਾਈ ਤਾਂ ਦੇਖੋ ਹਕੂਮਤਾਂ ਨਾਲ ਨਹੀਂ ਹੈ, ਲੜਾਈ ਤਾਂ ਆਪਸ 'ਚ ਸਮੁਦਾਇਆਂ ਦੇ ਵਿੱਚ ਹੈ, ਯਾਨੀ ਕਿ ਦੋ ਹੂੰ, ਗਰੁੱਪਾਂ ਦੇ ਵਿੱਚ ਹੈ। ਤੇ ਜੀ, ਉਹਨਾਂ ਜੀ, ਨੂੰ ਸੌਖਾ ਬਚ ਕੇ ਨਿਕਲਣਾ ਹੋ ਜਾਂਦਾ ਹੈਗਾ। ਲੜਾਈ ਆਪਾਂ ਨੂੰ ਪਤਾ ਕਿ ਕੇਂਦਰ ਸਰਕਾਰ ਨਾਲ ਹੁੰਦੀ ਹੈ। ਉਹ ਕਹਿੰਦੀ ਜੀ, ਨਹੀਂ ਨਹੀਂ, ਕੇਂਦਰ ਸਰਕਾਰ ਨਾਲ ਲੜਾਈ ਨਹੀਂ ਹੈਗੀ, ਲੜਾਈ ਤਾਂ ਪੰਜਾਬੀਆਂ ਤੇ ਬਿਹਾਰੀਆਂ ਦੇ ਵਿੱਚ ਹੈ। ਇਸ ਕਿਸਮ ਦਾ ਉਹ ਕੋਈ ਹੂੰ, ਇਸ਼ੂ ਕ੍ਰੀਏਟ ਕਰਨਗੇ, ਨਿਕਲ ਜਾਣਗੇ। ਠੀਕ ਹੈ, ਹੂੰ। ਮਤਲਬ ਇਹ ਬੜੀ ਸੌਖੀ ਚੀਜ਼ ਹੈ ਕਿ ਆਪਸ 'ਚ ਕਮਿਊਨਿਟੀਜ਼ ਨੂੰ ਆਪਸ 'ਚ ਲੜਾ ਦੇਣਾ। ਤੁਸੀਂ ਨੈਰੇਟਿਵ ਮਤਲਬ ਦੀ ਗੱਲ ਹੈ ਨਾ, ਤੁਸੀਂ ਕੱਲ ਵੀ ਨੈਰੇਟਿਵ ਦੀ ਗੱਲ ਕੀਤੀ ਸੀ, ਗੱਲ ਮੈਂ ਸਾਰਾ ਨੈਰੇਟਿਵ ਇਹਨੂੰ ਬਣਾਉਣ। ਸਮਝੋ, ਥੋੜਾ ਗੁਰਪ੍ਰੀਤ, ਇਹਨੂੰ ਸਮਝੋ। ਪੋਲੀਟੀਕਲ ਹੂੰ, ਸਾਇੰਸ ਦੀ ਜ਼ੁਬਾਨ 'ਚ ਪੋਸਟ ਮਾਡਰਨਿਜ਼ਮ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ, ਪੋਸਟ ਹੂੰ, ਮਾਡਰਨਿਜ਼ਮ 'ਚ ਦੇਖੋ ਜਦੋਂ 84 ਦੇ ਤੋਂ ਬਾਅਦ ਦਾ ਜਿਹੜਾ ਸਾਰਾ ਮੂਵਮੈਂਟ ਹੈ, ਹਾਂਜੀ, 84 90s ਦੇ ਵਿੱਚ ਵੀ ਜੋ ਕੁਝ ਚੱਲਿਆ, 97 ਤੱਕ ਜਿਹੜਾ ਸਾਰਾ ਮਾਮਲਾ ਚੱਲਿਆਗਾ। ਹੁਣ ਹੂੰ, ਉਹ ਜਦੋਂ ਤੁਸੀਂ ਉਹਦਾ ਪੋਲੀਟੀਕਲ ਸਾਇੰਸ ਦੀ ਲੈਂਗੁਏਜ 'ਚ ਐਨਾਲਿਸਿਸ ਕਰਨ ਬੈਠੋਗੇ ਤਾਂ ਤੁਸੀਂ ਕਹੋਗੇ ਉਹ ਤਾਂ ਨੈਸ਼ਨਲਿਟੀ ਦੀ ਲੜਾਈ ਸੀਗੀ। ਪਰ ਆਖਰ 'ਚ ਆਂਦੇ ਉਹਨੂੰ ਕਿੱਥੇ ਜਾ ਕੇ ਰਿਡਿਊਸ ਕਰ ਦਿੱਤਾ ਗਿਆ। ਇਹ ਇੱਥੇ ਜਾ ਕੇ ਰਿਡਿਊਸ ਕਰ ਦਿੱਤਾ। ਕਿਹੜੀਆਂ ਘਟਨਾ ਉਭਾਰੀਆਂ ਗਈਆਂ ਕਿ ਦੇਖੋ ਸਿੱਖਾਂ ਨੇ ਤਾਂ ਜੀ ਪੰਜਾਬ ਦੇ ਜਿਹੜੇ ਹਿੰਦੂ ਸੀਗੇ ਉਹਨਾਂ ਨੂੰ ਬੱਸਾਂ 'ਚ ਲਾ ਕੇ ਮਾਰਿਆ। ਉਹਨਾਂ ਦਾ ਤਾਂ ਮਤਲਬ ਉਹ ਸਿੱਖ ਵਰਸਸ ਹਿੰਦੂ ਬਣਾ ਦਿੱਤਾ ਗਿਆ। ਦੋ ਕਮਿਊਨਿਟੀਜ਼ ਦੇ ਆਪਸ ਦੀ ਲੜਾਈ ਬਣਾ ਦਿੱਤੀ ਗਈ। ਲੜਾਈ ਕੁਛ ਹੋਰ ਜੀ, ਸੀਗੀ। ਲੜਾਈ ਸੀਗੀ ਕਿ ਖੁਦ ਮੁਖਤਿਆਰੀ ਦੀ ਲੜਾਈ ਕਹਿ ਸਕਦੇ ਹੋ, ਨੈਸ਼ਨਲਿਟੀ ਦਾ ਕੁਐਸਚਨ ਸੀਗਾ, ਉਹਦੀ ਲੜਾਈ ਸੀਗੀ। ਉਹਦੇ ਤੇ ਗੱਲਬਾਤ ਕਰਨ ਦੀ ਬਜਾਏ ਇਹਨੂੰ ਇਹ ਬਣਾ ਦਿੱਤਾ ਗਿਆ ਇਹ ਤਾਂ ਜੀ ਆਪਸ 'ਚ ਹਿੰਦੂ ਅਤੇ ਮੁਸਲਮਾਨਾਂ ਦਾ ਝਗੜਾ ਸੀਗਾ। ਤਾਂ ਇਹ ਜੀ, ਬੜੀ ਸ਼ਾਰਪਲੀ ਰੂਲਿੰਗ ਕਲਾਸ ਜਾਂ ਆਪਾਂ ਕਹਿ ਲਈਏ ਕਿ ਹਕੂਮਤ ਕਰਦੀ ਹੁੰਦੀ ਹੈ। ਇਹਨੂੰ ਮੈਂ ਪੋਲੀਟੀਕਲ ਸਾਇੰਸ ਦੀ ਲੈਂਗੁਏਜ 'ਚ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਤਾਂ ਇਹ ਆਪਾਂ ਨੂੰ ਦੇਖਣ ਨੂੰ ਮਿਲੂਗਾ ਲਗਾਤਾਰ। ਇਹ ਨਹੀਂ ਹੂੰ, ਕਿ ਇੱਥੇ ਖੜਾ ਹੋ ਜਾਊਗਾ। ਚੰਡੀਗੜ੍ਹ ਦੇ ਇਸ਼ੂ ਨੂੰ ਮਤਲਬ ਹੁਣ ਆਪਾਂ ਨੂੰ ਲੱਗ ਰਿਹਾ ਕਿ ਬੀਜੇਪੀ ਨੇ ਤਾਂ ਸਾਰਾ ਸ਼ਾਂਤ ਕਰ ਦਿੱਤਾ ਹੈ। ਬੀਜੇਪੀ ਬੜੇ ਤਰੀਕੇ ਨਾਲ ਇਹਨੂੰ ਹੋਰ ਦੂਜੇ ਐਂਗਲਾਂ ਨਾਲ ਉਭਾਰੂਗੀ। ਮੈਂ ਦੇਖ ਰਿਹਾ ਹੈਗਾ ਕਿ ਬਹੁਤ ਸਾਰੇ ਪੋਡਕਾਸਟ ਇਸ ਕਿਸਮ ਦੇ ਸ਼ੁਰੂ ਹੋ ਗਏ ਹੈਗੇ ਆ ਕਿ ਚੰਡੀਗੜ੍ਹ ਨੂੰ ਅੱਡ ਤੋਂ ਯੂਟੀ ਬਣਾਇਆ ਜਾਵੇ। ਉਹਦੇ 'ਚ ਆਲੇ ਦੁਆਲੇ ਦੇ ਜਿਹੜੇ ਏਰੀਆਜ਼ ਹੈਗੇ ਆ ਉਹਨਾਂ ਨੂੰ ਸ਼ਾਮਿਲ ਕਰ ਦਿੱਤਾ ਜਾਵੇ। ਇਹਦਾ ਵੀ ਮੁੱਖ ਮੰਤਰੀ ਬਣੇ ਜਿਵੇਂ ਦਿੱਲੀ ਦਾ ਬਣਦਾ ਗਾ। ਇਹਦਾ ਵੀ ਅੱਡ ਗਵਰਨਰ ਹੋਵੇ। ਚੰਡੀਗੜ੍ਹ ਦੇ ਜੀ, ਲੋਕਾਂ ਦੇ ਨਾਂ ਤੇ ਇਸ ਕਿਸਮ ਦੇ ਜਿਹੜੇ ਪੋਡਕਾਸਟ ਇਸ ਕਿਸਮ ਦੀਆਂ ਗੱਲਾਂ ਉਭਾਰਨੀਆਂ ਸ਼ੁਰੂ ਕਰ ਦਿੱਤੀਆਂ। ਤਾਂ ਇਹ ਜਿਹੜੇ ਚੀਜ਼ਾਂ ਨੇ ਬੀਜੇਪੀ ਜਾਣ ਕੇ ਕਰਦੀ ਹੈ ਕਿ ਕਦੇ ਕਿਤੇ ਰੀਅਲ ਇਸ਼ੂਜ਼ ਤੇ ਗੱਲ ਨਾ ਹੋ ਸਕੇ। ਤਾਂ ਇਸ ਕਰਕੇ ਹੂੰ, ਉਹ ਇਸ ਕਿਸਮ ਦੇ ਇਸ਼ੂਜ਼ ਨੂੰ ਹਮੇਸ਼ਾ ਤਿਆਰ ਰੱਖਦੀ ਹੈ ਜਿਹਦੇ 'ਚ ਦੋ ਕਮਿਊਨਿਟੀਜ਼ ਦਾ ਆਪਸ 'ਚ ਲੜਨ ਦਾ ਪੂਰਾ ਮਤਲਬ ਉਹ ਹੋਵੇ। ਜਿਹੜਾ ਮਤਲਬ ਮੈਂ ਉੱਤਰ ਪ੍ਰਦੇਸ਼ ਦਾ ਜਿਹੜਾ ਐਗਜ਼ਾਮਪਲ ਦੇ ਰਿਹਾ ਸੀ, ਉੱਥੇ ਵੀ ਉਹਨਾਂ ਦਾ ਉਹੀ ਹੈ ਕਿ ਮੁਸਲਮਾਨ ਅਤੇ ਹਿੰਦੂ ਆਪਸ 'ਚ ਲੜਦੇ ਹੋਏ ਦਿਖਾਈ ਦੇਣ। ਤਾਂ ਇਹਨੂੰ ਹੂੰ, ਮੈਂ ਥੋੜਾ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਪੋਸਟ ਮਾਡਰਨਿਜ਼ਮ 'ਚ ਮਤਲਬ ਖਾਸਕਰ ਪੋਸਟ 90s ਇਹ ਐਸਟੈਬਲਿਸ਼ ਚੀਜ਼ ਦੇਖਣ ਨੂੰ ਮਿਲੀ ਹੈ ਕਿ ਜਿਹਦੇ 'ਚ ਜਿਹੜੀ ਰੂਲਿੰਗ ਕਲਾਸ ਆ ਉਹ ਇਹ ਕਰਦੀ ਹੈਗੀ ਆ ਕਿ ਉਹ ਇਹ ਹਰੇਕ ਚੀਜ਼ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਲੜਾਈ ਦੋ ਕਮਿਊਨਿਟੀਜ਼ ਦੇ ਵਿੱਚ ਹੈ, ਦੋ ਸਮੁਦਾਇਆਂ ਦੇ ਵਿੱਚ ਹੈ। ਜਦ ਕਿ ਤੇ ਇਹ ਇੱਥੋਂ ਉਹ ਬਚ ਕੇ ਨਿਕਲ ਜਾਂਦੀ ਹੈ ਕਿ ਨਹੀਂ ਸਾਡਾ ਇਹਦੇ 'ਚ ਕੋਈ ਲੈਣਾ ਦੇਣਾ ਨਹੀਂ, ਰੂਲਿੰਗ ਕਲਾਸ ਦਾ ਕੋਈ ਲੈਣਾ। ਜੀ, ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ। ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ।